ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 30 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਗੱਲ ਕਰੀਏ ਮੁੱਖ ਮੰਤਰੀ ਮਾਨ ਸਾਹਿਬ ਦੀ, ਜਾਂ ਕਹਿ ਲਓ ਕਿ ਜਿਹੜੀਆਂ ਇਸ ਟਾਈਮ ਪੰਜਾਬ ਸਰਕਾਰ ਤੇ ਦਿੱਲੀ ਦੀ ਕੇਂਦਰ ਸਰਕਾਰ ਦੇ ਦਰਮਿਆਨ ਜਿਹੜਾ ਮੁਲਾਕਾਤ ਦਾ ਦੌਰ ਚੱਲਿਆ ਜਾਂ ਮੁਲਾਕਾਤ ਹੋ ਕੇ ਹਟੀ ਹੈ। ਮੁੱਖ ਮੰਤਰੀ ਸਾਹਿਬ ਜਦੋਂ ਵਿਧਾਨ ਸਭਾ ਦੇ ਵਿੱਚ ਬੋਲ ਰਹੇ ਹੁੰਦੇ ਨੇ ਤੇ ਉਹਨਾਂ ਦੇ ਤੇਵਰ ਕੁਝ ਹੋਰ ਹੁੰਦੇ ਨੇ, ਜਦੋਂ ਰੈਲੀਆਂ ਤੇ ਹੁੰਦੇ ਨੇ, ਸਟੇਜਾਂ ਤੇ ਹੁੰਦੇ ਨੇ, ਜੀਪ ਜਿਹੜੀ ਉਹਨਾਂ ਦੀ ਕੋਲੀ ਗੱਡੀ ਹੈ, ਕਾਰ ਆ, ਜਦੋਂ ਉਹਦੀ ਵਿੱਚੋਂ ਨਿਕਲ ਕੇ ਗੱਲ ਜੀ ਕਰਦੇ ਨੇ ਉਦੋਂ ਤੇਵਰ ਕੁਝ ਹੋਰ ਹੁੰਦੇ ਨੇ। ਦਿੱਲੀ ਜਾ ਕੇ ਜਿਹੜੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਦੀ ਜੇ ਆਪਾਂ ਬਾਡੀ ਲੈਂਗੁਏਜ ਦੇਖੀਏ ਤਾਂ ਕੁਝ ਹੋਰ ਹੈ। ਕਹਿੰਦੇ ਪੰਜਾਬ ਦਾ ਸ਼ੇਰ ਚਰਚਾ ਇਹ ਚੱਲੀ ਹੈ, ਦਿੱਲੀ ਜਾ ਕੇ ਹੋ ਗਿਆ ਢੇਰ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਕਿ ਪੰਜਾਬ ਦਾ ਸ਼ੇਰ ਦਿੱਲੀ ਜਾ ਕੇ ਹੋ ਗਿਆ ਢੇਰ ਜੀ। ਜਦੋਂ ਚੰਡੀਗੜ੍ਹ ਤੋਂ ਦਿੱਲੀ ਨੂੰ ਜਾਂਦੇ ਆ ਨਾ ਲੋਕ ਆਪਣੀ ਗੱਡੀ ਲੈ ਕੇ, ਤਾਂ ਉਹ ਪਹਿਲਾਂ ਪੈਟਰੋਲ ਪੰਪ ਤੇ ਹਵਾ ਚੈੱਕ ਕਰਾਉਂਦੇ ਆ ਟਾਇਰਾਂ 'ਚ। ਜੀ ਜੀ। ਤੇ ਫਿਰ ਉਹ ਜਦੋਂ ਹਵਾ ਫੁੱਲ ਹੋ ਜਾਂਦੀ ਹੈ ਫਿਰ ਬੁੜਕਦੇ ਜਾਂਦੇ ਆ ਟਾਇਰ ਦਿੱਲੀ ਤੱਕ। ਤੇ ਕਈ ਵਾਰ ਦਿੱਲੀ ਜਾ ਕੇ ਜੇ ਫਿਰ ਸੂਈ ਸਾਈ ਵੱਜ ਜਾਏ, ਕੋਈ ਮੇਖ ਮੁਖ ਫਸ ਜੇ ਤੇ ਜੇ ਟਾਇਰ ਪੈਂਚਰ ਹੋ ਜਾਵੇ ਨਾ ਫਿਰ ਫੁੱਸ ਹੋ ਜਾਂਦਾ। ਇੱਥੋਂ ਤਾਂ ਬਹੁਤ ਬੁੜਕਦੇ ਗਏ। ਜੀ ਜੀ। ਉੱਥੇ ਜਾ ਕੇ ਪੈਂਚਰ ਕਿਉਂ ਹੋ ਗਿਆ? ਜੀ। ਪੰਜਾਬ ਦੇ ਮੁੱਖ ਮੰਤਰੀ 2 ਦਿਨ ਪਹਿਲਾਂ ਹੀ ਪੰਜਾਬ ਦੀ ਵਿਧਾਨ ਸਭਾ 'ਚ ਛਾਤੀ ਤੇ ਹੱਥ ਮਾਰ ਕੇ ਕਹਿ ਰਹੇ ਸੀ, ਅਸੀਂ ਹਿੱਕ 'ਚ ਵੱਜਣ ਵਾਲੇ ਲੋਕ ਹਾਂ, ਅਸੀਂ ਕਾਗਜ਼ੀ ਸ਼ੇਰ ਨਹੀਂ। ਜੀ ਜੀ। ਅਸੀਂ ਹਿੱਕ 'ਚ ਵੱਜਦੇ ਹਾਂ, ਤੁਹਾਡੀ ਹਿੱਕ 'ਚ ਵੱਜ ਕੇ ਆਏ ਆ ਪ੍ਰਗਟ ਸਿੰਘ ਜੀ, ਤਾਂ ਹੀ ਇੱਥੇ ਆਏ, ਨਹੀਂ ਕੌਣ ਆਉਣ ਦਿੰਦਾ ਸੀ ਸਾਨੂੰ। ਅਸਲ 'ਚ ਪ੍ਰਗਟ ਸਿੰਘ ਨੇ ਕਹਿਤਾ ਕਿ ਜੀ ਆਪਾਂ ਇੱਥੇ ਕੀ ਮਤੇ ਮੁੱਦੇ ਪਾਈ ਜਾਂਦੇ ਨਾ, ਮਤਿਆਂ ਨੂੰ ਕਿਹਨੇ ਪੁੱਛਣਾ, ਚਲੋ ਆਪਾਂ ਦਿੱਲੀ ਦੀ ਹਿੱਕ 'ਚ ਵੱਜੀਏ ਜਾ ਕੇ। ਤੇ ਉਹਦੇ ਜਵਾਬ 'ਚ ਮੁੱਖ ਮੰਤਰੀ ਸਾਹਿਬ ਕਹਿ ਰਹੇ ਕਿ ਅਸੀਂ ਕਾਗਜ਼ੀ ਨਹੀਂ, ਅਸੀਂ ਹਿੱਕ 'ਚ ਵੱਜਣ ਵਾਲੇ। ਠੀਕ ਹੈ। ਫਿਰ ਇਹ ਵੀ ਕਨਾਤਾ ਅਸੀਂ CBI, ED, ਇਨਕਮ ਟੈਕਸ ਇਹਨਾਂ ਤੋਂ ਡਰਦੇ ਨਹੀਂ, ਸਾਡਾ ਤਾਂ ਮਨੀਸ਼ ਸਿਸੋਦੀਆ ਵੀ ਅੰਦਰ ਰਿਹਾ, ਸੰਜੇ ਸਿੰਘ ਵੀ ਅੰਦਰ ਰਿਹਾ, ਸਾਡਾ ਤਾਂ ਸਤਿੰਦਰ ਜੈਨ ਵੀ ਅੰਦਰ ਰਿਹਾ, ਸਾਡਾ ਕੇਜਰੀਵਾਲ ਵੀ ਅੰਦਰ ਰਿਹਾ, ਸਾਨੂੰ ਵੀ ਕਰ ਦੇਣਗੇ, ਕੋਈ ਨਾ, ਡਰਦੇ ਨਹੀਂ ਗੇ। ਸਹੀ ਸਹੀ, ਬਿਲਕੁਲ ਜੀ, ਡਰਦੇ ਨਹੀਂ ਗੇ। ਫਿਰ ਉੱਥੇ ਅਮਿਤ ਸ਼ਾਹ ਦੇ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਇਹ ਕਿਉਂ ਕਹਿ ਰਹੇ ਸੀਗੇ, ਬਸ ਜੀ ਅਸੀਂ ਤਾਂ ਆਪਣੀ ਮੰਗੇ ਰੱਖ ਸਕਦੇ ਹਾਂ, ਅਸੀਂ ਤਾਂ ਮੰਗ ਰੱਖਤੀ ਜੀ, ਮੰਨਣੀ ਨਾ ਮੰਨਣੀ ਉਹਨਾਂ ਦੀ ਮਰਜ਼ੀ ਹੈ ਜੀ, ਅਸੀਂ ਤਾਂ ਆਪਣਾ ਪੱਖ ਰੱਖ ਸਕਦੇ ਹਾਂ ਜੀ। ਹੈ ਹੁਣ ਜੀ, ਅਸੀਂ ਤਾਂ ਮੁਲਾਕਾਤ ਲਈ ਸਮਾਂ ਹੀ ਮੰਗ ਸਕਦੇ ਹਾਂ ਜੀ, ਅਸੀਂ ਤਾਂ ਪ੍ਰਧਾਨ ਮੰਤਰੀ ਤੋਂ ਮੰਗਿਆ, ਅਸੀਂ ਦੇਣਾ ਨਾ ਦੇਣਾ ਉਹਨਾਂ ਦੀ ਮਰਜ਼ੀ। ਵਾਹ ਬਈ ਵਾਹ, ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਸਵਾਲ ਪਾਓ। ਸਹੀ ਹੈ, ਬਿਲਕੁਲ। ਕਿ ਲੋਕਤੰਤਰ ਤਰੀਕੇ ਦੇ ਵਿੱਚ ਜੇ ਇੱਕ ਮੁੱਖ ਮੰਤਰੀ ਨੂੰ ਸਮਾਂ ਨਹੀਂ ਦਿੰਦੇ ਪ੍ਰਧਾਨ ਮੰਤਰੀ, ਫਿਰ ਕਿਹਨੂੰ ਦਿੰਦੇ ਨੇ? ਤੁਸੀਂ ਸਵਾਲ ਪਾਓ ਕਿ ਡਬਲ ਇੰਜਨ ਵਾਲੇ ਸਰਕਾਰ ਵਾਲਾ ਫਾਰਮੂਲਾ ਕਿੱਥੋਂ ਆ ਗਿਆ। ਤੁਸੀਂ ਸਵਾਲ ਪਾਓ ਕਿ ਜਨਾਬ ਆਹ 1600 ਕਰੋੜ ਦਾ ਕੀ ਮਤਲਬ ਆ। ਤੁਸੀਂ ਕਹਿੰਦੇ ਨਹੀਂ, ਅਸੀਂ ਆਪਣੀ ਗੱਲ ਰੱਖਤੀ ਜੀ, ਹੁਣ ਦੇਣਾ ਨਾ ਦੇਣਾ ਮੈਂ ਕਿਹਾ ਜੀ ਉਹਨਾਂ ਨੂੰ 1600 ਕਰੋੜ ਘੱਟ ਹੈ ਜੀ, ਉਹਨਾਂ ਨੇ ਕਹਿਤਾ ਜੀ ਟੋਕਨ ਮਨੀ ਹੈ, ਕੋਈ ਨਾ ਹੋਰ ਦੇ ਦਾਂਗੇ। ਮਤਲਬ ਉੱਥੇ ਕਿਸੇ ਗੱਲ 'ਚ ਜਾਨ ਨਹੀਂ ਸੀ। ਸਹੀ। ਤੁਸੀਂ ਆਪਣਾ ਕੇਸ, ਪੰਜਾਬ ਦਾ ਕੇਸ ਮਜ਼ਬੂਤੀ ਨਾਲ ਨਹੀਂ ਰੱਖ ਪਾ ਰਹੇ। ਪੰਜਾਬ ਦੀ ਵਿਧਾਨ ਸਭਾ 'ਚ ਤੁਸੀਂ ਮਤੇ ਪਾਉਣੇ ਹੋ 20,000 ਕਰੋੜ ਦੇ। ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਤੁਸੀਂ ਮੀਡੀਆ ਨੂੰ ਕਹਿੰਦੇ ਹੋ ਵੈਸੇ ਤਾਂ 13,800 ਕਰੋੜ ਦਾ ਜੀ ਸਾਡਾ ਨੁਕਸਾਨ। ਸਹੀ ਹੈ। ਬਾਕੀ ਧਰਾਤਲ ਤੇ ਜਾ ਕੇ ਪਤਾ ਲੱਗੂਗਾ ਜੀ, ਉਹ ਨੀਚੇ ਜਾਣਾ ਪੜਤਾ ਹੈ ਨਾ। ਮੈਂ, ਤੁਸੀਂ ਹਿੰਦੀ ਵਾਲੇ ਹੋ, ਮੈਂ ਤਾਂ ਹਿੰਦੀ ਬੋਲ ਰਿਹਾ, ਕਹਿੰਦਾ ਹੈ ਪੱਤਰਕਾਰਾਂ ਨੂੰ, ਕਹਿੰਦਾ ਉਹ ਫਿਰ ਥੱਲੇ ਜਾ ਕੇ ਕਹਿੰਦਾ ਜਦੋਂ ਧਰਾਤਲ ਤੇ ਜਾਵਾਂਗੇ ਫਿਰ ਪਤਾ ਲੱਗੂ 20,000 ਕਰੋੜ ਤੋਂ ਤਾਂ ਵਧੇ ਜਾਣਾ। ਜਦੋਂ ਪ੍ਰਧਾਨ ਮੰਤਰੀ ਨੂੰ ਦੇ ਰਹੇ ਸੀਗੇ ਇਹ ਸਾਰੇ ਮੰਗ ਪੱਤਰ ਪੁੱਤਰ, ਤਦ ਮੰਤਰੀ ਕੁਝ ਹੋਰ ਕਹਿ ਰਿਹਾ ਸੀ, ਚੀਫ ਸੈਕਟਰੀ ਕੁਝ ਹੋਰ ਕਹਿ ਰਿਹਾ ਸੀ। ਅੱਜ ਜਦੋਂ ਇਸ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆ ਕੇ ਤੁਸੀਂ ਮੀਡੀਆ ਨੂੰ ਦੱਸ ਰਹੇ ਹੋ, ਇਹਦਾ ਮਤਲਬ ਤੁਸੀਂ ਕੁਝ ਕਹਿ ਰਹੇ ਹੋ, ਤੁਹਾਡੇ ਮਤੇ ਕੁਝ ਕਹਿ ਰਹੇ ਆ। ਸਹੀ ਹੈ।
ਤੇ ਜਦੋਂ ਤੁਸੀਂ ਆਪਣਾ ਕੇਸ ਹੀ ਇਕਸਾਰ ਨਹੀਂ ਰੱਖ ਪਾ ਰਹੇ, ਫਿਰ ਕੇਂਦਰ ਕਿਉਂ ਸੁਣੂਗਾ? ਕੇਂਦਰ ਤਾਂ ਪਹਿਲਾਂ ਹੀ ਨਹੀਂ ਪੰਜਾਬ ਦੀ ਸੁਣਦਾ। ਦੂਜਾ, ਤੁਸੀਂ ਉਹ ਆਪ ਕਹਿ ਰਹੇ ਹੋ ਕਿ ਹਜੇ ਧਰਾਤਲ ਤੇ ਜਾ ਕੇ ਪਤਾ ਲੱਗੂ, ਇਹਦਾ ਮਤਲਬ ਤੁਸੀਂ ਨਹੀਂ ਗਏ। ਸਹੀ ਹੈ, ਬਿਲਕੁਲ। ਤੁਸੀਂ ਸਿਰਫ ਮਾਹੌਲ ਸਿਰਜਿਆ ਪੰਜਾਬ ਦੀ ਵਿਧਾਨ ਸਭਾ 'ਚ ਦਿਖਾਉਣ ਲਈ, ਤਾਂ ਕਿ ਲੋਕ ਸਾਨੂੰ ਗਾਲਾਂ ਕੱਢਣੋਂ ਹਟ ਜਾਣ, ਕਿਉਂਕਿ ਲੋਕ ਕਹਿੰਦੇ ਸੀਗੇ ਕਿ ਸਰਕਾਰ ਤਾਂ ਬੋੜੀ ਨਹੀਂ, ਸਿਰਫ ਉਹ ਦਿਖਾਉਣ ਲਈ ਜੀ। ਸੋ ਕੁੱਲ ਮਿਲਾ ਕੇ ਅਮਿਤ ਸ਼ਾਹ ਦੀ ਮੁਲਾਕਾਤ ਤੋਂ ਬਾਅਦ ਵੀ ਕੋਈ ਆਸ ਉਮੀਦ ਨਹੀਂ ਹੈਗੀ ਕਿ ਹਾਂ ਕੇਂਦਰ ਕੋਈ ਬਾਂਹ ਫੜੂਗਾ, ਕੋਈ ਗਾਂਹ ਗੱਲ ਕਰੂਗਾ, ਕਿਉਂਕਿ ਉਹ ਤਾਂ ਸਿੱਧੇ ਪੈਸੇ ਦੇਣ ਦੀਆਂ ਗੱਲਾਂ ਕਰਨ ਲੱਗ ਪਿਆ ਸੀ, ਸੂਬਾ ਸਰਕਾਰ ਨੂੰ ਦਰਕਨਾਰ ਕਰਨ ਦੀ ਗੱਲਾਂ ਕਰਨ ਲੱਗ ਪਿਆ ਸੀ। ਸੋ ਉਸ ਦੇ ਬਾਵਜੂਦ ਤੁਸੀਂ ਉਸ ਦੇ ਲਈ ਕੋਈ ਗੱਲ ਕੀਤੀ? ਕਿਸੇ ਵੀ ਗੱਲ ਨੂੰ, ਜਿਹੜੇ ਸਵਾਲ ਪੰਜਾਬ ਦੀ ਵਿਧਾਨ ਸਭਾ 'ਚ ਸੀਗੇ, ਉਹਨਾਂ ਨੂੰ ਅਮਿਤ ਸ਼ਾਹ ਨਾਲ ਗੱਲਬਾਤ ਕਰਨ ਤੋਂ ਬਾਅਦ ਜਵਾਬ ਰੂਪ 'ਚ ਮੀਡੀਆ 'ਚ ਨਹੀਂ ਦੱਸ ਸਕੇ ਕਿ ਮੈਂ ਕੀ ਕਰਕੇ ਆਇਆ। ਜੀ ਜੀ, ਸਹੀ ਹੈ। 25 ਮਿੰਟ ਉਸ ਘਰ ਦੇ ਅੰਦਰ, ਗੇਟਾਂ ਦੇ ਅੰਦਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ। ਸਹੀ। ਮੁਲਾਕਾਤ ਕਿੰਨੇ ਮਿੰਟ ਦੀ ਹੈ? ਭਗਵੰਤ ਮਾਨ ਤੇ ਅਮਿਤ ਸ਼ਾਹ ਜਾਣਨ, ਫੋਟੋਆਂ ਜਾਰੀ ਹੋ ਗਈਆਂ, ਪਰ ਉਹਨਾਂ ਦੇ ਤੇਵਰ ਜਿਹੜੇ ਬਦਲੇ ਵੇ ਸੀ, ਉਹਨਾਂ ਦੀ ਜੀਭ ਜਿਵੇਂ ਥਥਲਾ ਰਹੀ ਸੀ, ਜਿਵੇਂ ਸਰੀਰ ਸਾਥ ਨਹੀਂ ਦੇ ਰਿਹਾ ਸੀ, ਲੱਗਦਾ ਕਲਾਸ ਨਾ ਲੱਗੀ ਹੋਵੇ ਕਿਤੇ ਕੋਈ ਹੋਰ। ਕਿਉਂਕਿ ਮੰਨਿਆ ਜਾਂਦਾ ਰਿਹਾ ਕਿ ਕਿਸੇ ਸਮੇਂ ਅਮਿਤ ਸ਼ਾਹ ਦੇ ਖਾਸ ਸੀ, ਤੇ ਹੁਣ ਪਰ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਬੀਜੇਪੀ ਨੂੰ ਪੰਜਾਬ 'ਚ ਖੜ ਕੇ ਭਿਉਂ ਕੇ ਮਾਰ ਰਹੇ ਸੀਗੇ, ਉਸ ਤੋਂ ਤਾਂ ਲੱਗਦਾ ਸੀਗਾ ਕਿ ਵੀ ਲੈ ਵੀ ਰਿਸ਼ਤਾ ਕੁਝ ਵਿਗੜ ਗਿਆ ਜਾਂ ਰਾਜਨੀਤਿਕ ਤੀਰਅੰਦਾਜ਼ੀ ਹੈ, ਪਰ ਅੱਜ ਬਾਹਰ ਨਿਕਲਣ ਤੋਂ ਬਾਅਦ ਲੱਗਿਆ ਕਿ ਨਹੀਂ, ਅੰਦਰੋਂ ਚੂੜੀ ਟੈਟ ਵੀ ਹੋਈ ਹੈ। ਅਸਲ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਵੀ ਇੱਥੇ ਦਿੱਲੀ ਵਾਲੇ ਰਾਜ ਕਰ ਰਹੇ ਨੇ, ਖਬਰਾਂ ਉਹਨਾਂ ਕੋਲੇ ਵੀ ਕੋਈ ਇੰਟੈਲੀਜੈਂਸ ਜਾਂਦੀ ਹੋਵੇ। ਅਫਸਰ ਤਾਂ ਹਰ ਤਰ੍ਹਾਂ ਦੇ ਹੁੰਦੇ ਨੇ, ਅਫਸਰਾਂ ਦੇ ਗਰੁੱਪ ਵੀ ਹੁੰਦੇ ਨੇ, ਆਪਾਂ ਦੇਖਿਆ ਇਨਫੋਰਮੇਸ਼ਨ ਜਾਂਦੀ ਹੋਊਗੀ। ਤੇ ਜਦੋਂ ਕੋਈ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਕਿ ਲੱਗਦਾ ਕਿ ਜਿਹੜੀ ਕਮਜ਼ੋਰ ਕੜੀ ਦੱਬ ਦਿੰਦੀ, ਕਈ ਵਾਰੀ ਆਪਾਂ ਦੇਖਦੇ ਹਾਂ ਨਾ ਕਿ ਰਾਖਸ਼ ਦੀ ਜਾਨ ਤੋਤੇ ਦੇ ਵਿੱਚ, ਉਹ ਫਿਰ ਉਸ ਤਰ੍ਹਾਂ ਦਾ ਕੰਮ ਫਿਰ ਉਹ ਇਨਫੋਰਮੇਸ਼ਨ ਕਰਦੀ ਹੈ। ਫਿਰ ਜਦੋਂ ਅਗਲੇ ਫਾਈਲ ਕੱਢ ਕੇ ਲਿਆਉਂਦੇ ਨਾ ਕਿ ਬਈ ਆਹ ਕਿਵੇਂ ਕੀਤਾ ਸੀ, ਮਾੜਾ ਜਿਹਾ ਦੱਸਿਓ, ਫਿਰ ਉਦੋਂ ਜ਼ੁਬਾਨ ਵੀ ਥਲਥਲਾਉਣ ਲੱਗਦੀ ਹੈ। ਜੀ ਜੀ, ਪੰਜਾਬ ਦਾ ਚੀਫ ਸੈਕਟਰੀ, ਪੰਜਾਬ ਦਾ ਡੀਜੀਪੀ, ਉਹ ਪੰਜਾਬ ਤੋਂ ਨਹੀਂ ਹੈ। ਸਹੀ ਹੈ, ਬਿਲਕੁਲ। ਬਾਰੀ ਤੇ ਉਹ ਆਸ਼ੀਰਵਾਦ ਨਾਲ ਲੱਗਦੇ ਨੇ, ਸਹੀ ਸਰਕਾਰ ਦੇ ਆਸ਼ੀਰਵਾਦ ਨਾਲ ਲੱਗਦੇ ਨੇ, ਉਹਨਾਂ ਦੀ ਪਸੰਦਾ ਹੁੰਦਾ ਕਿ ਹਾਂ ਇਹਨੂੰ ਲਾਉਣਾ, ਇਹਨੂੰ ਲਾਉਣਾ, ਕਿਹਨੂੰ ਲਾਉਣਾ। ਜੀ ਜੀ। ਫਿਰ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਕੁਛ ਕੀਤਾ, ਮੈਂ ਇੱਕ ਉਦਾਹਰਨ ਦੇ ਰਿਹਾ ਕਿ ਦੋ ਬੰਦੇ ਜੇ ਬਾਹਰੋਂ ਨੇ ਤਾਂ ਹੋਰ ਪਤਾ ਨਹੀਂ ਕਿੰਨੇ ਬਾਹਰ ਕੈਡਰ ਵਾਲੇ ਇੱਥੇ ਲੱਗੇ। ਸਹੀ ਗੱਲ, ਬਿਲਕੁਲ ਬਿਲਕੁਲ ਜੀ। ਅਧਿਕਾਰ ਖੇਤਰ ਰਾਜ ਦਾ, ਪਰ ਤੁਸੀਂ ਦੇਖੋ ਚੱਲਦੀ ਕਿਹਦੀ ਹੈ। ਅਗਲੀ ਗੱਲ ਕਰੀਏ ਸ਼ਰਮਾ ਜੀ, ਇਸੇ ਸਰਕਾਰ ਦੀ ਚਰਚਾ ਆਪਾਂ ਕੱਲ ਵੀ ਕੀਤੀ ਸੀ, ਹਰਪਾਲ ਚੀਮਾ ਦੇ ਹਵਾਲੇ ਦੇ ਨਾਲ, ਪ੍ਰਤਾਪ ਸਿੰਘ ਬਾਜਵਾ ਦੇ ਹਵਾਲੇ ਦੇ ਨਾਲ ਸਵਾਲ ਖੜਾ ਹੋ ਗਿਆ ਵੀ ਮਾਨ ਸਰਕਾਰ ਨੂੰ ਕਿਤੇ ਸ਼ਰਾਬ ਹੀ ਨਾ ਲੈ ਕੇ ਬਹਿ ਜਾਵੇ। ਅੱਧੀ ਕੁ ਤਾਂ ਲੈ ਬੈਠੀ ਹੈ ਜੀ। ਠੀਕ ਹੈ, ਬਾਕੀ ਲੈ ਬੈਠੂਗੀ, ਕਿਉਂਕਿ ਦਿੱਲੀ ਵਾਲੀ ਟੀਮ ਤਾਂ ਇਹਨਾਂ ਦੀ ਇਸੇ ਸ਼ਰਾਬ ਨਹੀਂ ਢੇਰੀ ਕੀਤੀ ਹੈ ਜੀ। ਉਰੇ ਵਾਲੀ ਵੀ ਹੋ ਜੂਗੀ ਜੀ, ਇਹੋ ਜਿਹੀ ਪ੍ਰਕਿਰਿਆ। ਸਭ ਤੋਂ ਵੱਡਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਤ ਮੰਤਰੀ, ਜਿਹੜੇ ਐਕਸਾਈਜ਼ ਮਹਿਕਮੇ ਦੇ ਵੀ ਮਿਨਿਸਟਰ ਨੇ ਜੀ, ਉਹਨਾਂ ਦੇ ਉੱਤੇ ਵਿਰੋਧੀ ਧਿਰ ਦਾ ਲੀਡਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੜ ਕੇ ਕਹਿ ਰਿਹਾ ਕਿ ਇਹ ਸ਼ਰਾਬ ਕੰਪਨੀਆਂ ਤੋਂ ਸਵਾ ਕਰੋੜ ਰੁਪਇਆ ਲੈਂਦਾ ਹੈ, ਮਹੀਨੇ ਦਾ 35 ਤੋਂ 40 ਕਰੋੜ ਇਕੱਠਾ ਕਰਦਾ। ਤੇ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਜੀ ਜੀ, ਇਸ ਮਾਮਲੇ ਦੇ ਉੱਤੇ ਕੋਈ ਵੀ ਇੱਕ ਵੀ ਲੀਡਰ ਦਲਜੀਤ ਚੀਮੇ ਦੀ ਪਿੱਠ ਤੇ ਨਹੀਂ ਆਇਆ। ਸਹੀ ਹੈ, ਸਨਾਟਾ ਛਾਇਆ ਰਿਹਾ, ਨਾ ਤਾਂ ਵਿਧਾਨ ਸਭਾ ਦੇ ਅੰਦਰ, ਨਾ ਵਿਧਾਨ ਸਭਾ ਦੇ ਬਾਹਰ। ਮਾੜੀ ਜੀ ਗੱਲ ਤੇ ਕੇਜਰੀਵਾਲ ਦੀ ਪੁੱਛਗਿੱਛ ਤੇ ਕਿਸੇ ਕੇਂਦਰੀ ਮੰਤਰੀ ਦੇ ਬਿਆਨ ਤੇ 4 ਪ੍ਰੈਸ ਕਾਨਫਰੰਸਾਂ ਕਰ ਦਿੰਦੇ ਆ ਇਹਨਾਂ ਦੇ ਮੰਤਰੀ। ਸਹੀ ਹੈ। ਤੇ ਅੱਜ ਮੁੱਖ ਮੰਤਰੀ ਤੋਂ ਬਾਅਦ ਜਿਹੜਾ ਦੂਏ ਨੰਬਰ ਦਾ ਮੰਤਰੀ ਹੈ, ਜਿਹੜਾ ਮੁੱਖ ਮੰਤਰੀ ਬਣਨ ਦਾ ਵੀ ਦਾਅਵੇਦਾਰ ਹੈ, ਉਸ ਬੰਦੇ ਤੇ ਐਡੀ ਬੜੀ ਉਂਗਲ ਉੱਠੀ ਹੋਵੇ, ਸਮੁੱਚੀ ਪਾਰਟੀ ਤੇ ਮਾਨ ਸਰਕਾਰ ਤੇ ਉਂਗਲ ਹੈ। ਸਹੀ ਹੈ। ਤੇ ਤੁਸੀਂ ਹੁਣ ਪ੍ਰੈਸ ਕਾਨਫਰੰਸ ਕਰਕੇ ਕਿਉਂ ਨਹੀਂ ਦਾਅਵਾ ਕੀਤਾ? ਹੁਣ ਤੱਕ ਕੋਈ ਨੋਟਿਸ ਕਿਉਂ ਨਹੀਂ ਕੱਢਿਆ ਪ੍ਰਤਾਪ ਸਿੰਘ ਬਾਜਵੇ ਨੂੰ ਕਿ ਵੀ ਤੇਰੇ ਤੇ ਮਾਨਹਾਨੀ ਦਾ ਕੇਸ ਕਰਦੇ ਆ? ਸਹੀ ਹੈ, ਗਲਤ ਹੈ। ਜਿਹੜੇ ਨਾਂ ਗਿਣਾ ਰਹੇ ਸੀ ਨਾ ਭਗਵੰਤ ਮਾਨ, ਸਾਡਾ ਤਾਂ ਕੇਜਰੀਵਾਲ ਵੀ ਅੰਦਰ ਰਿਹਾ ਹੈ, ਸਾਡਾ ਸਤਿੰਦਰ ਜੈਨ ਵੀ, ਸਾਡਾ ਤਾਂ ਮਨੀਸ਼ ਸਿਸੋਦੀਆ ਵੀ, ਸੰਜੇ ਸਿੰਘ ਵੀ, ਇਹ ਸਾਰੇ ਕਿਹੜੇ ਮਾਮਲਿਆਂ 'ਚ ਗਏ ਸੀ ਜੀ? ਦਿੱਲੀ ਐਕਸਾਈਜ਼ ਨਾਲ ਸੰਬੰਧਿਤ ਮਾਮਲਾ ਹੀ ਹੈ ਨਾ, ਐਕਸਾਈਜ਼ ਪਾਲਿਸੀ ਨਾਲ। ਬਿਲਕੁਲ, ਸ਼ਰਾਬ ਘੁਟਾਲੇ ਦਾ ਹੀ ਮਸਲਾ ਹੈ ਨਾ। ਉਹ ਪਾਲਿਸੀ ਜਿਹੜੀ ਤੁਸੀਂ ਦਿੱਲੀ ਦੇ ਲਈ ਬਣਾਈ, ਤੇ ਉਹ ਤੋਂ ਬਾਅਦ ਤੁਸੀਂ ਉਹਦਾ ਨਿੱਜੀ ਤੌਰ ਤੇ ਚਰਚਾ ਆਈ ਕਿ ਤੁਹਾਨੂੰ ਫਾਇਦਾ ਮਿਲ ਰਿਹਾ ਤੇ ਤੁਹਾਡੇ ਤੇ ਕਾਰਵਾਈ ਹੋਣ ਲੱਗ ਪਈ। ਤੁਸੀਂ ਉਹ ਪਾਲਿਸੀ ਵਾਪਸ ਲੈ ਲਈ, ਪਰ ਉਹਦੇ ਬਾਵਜੂਦ ਵੀ ਤੁਹਾਡੇ ਤੇ ਕਾਰਵਾਈ ਹੋਈ। ਕੀ ਉਹਨੇ ਬਦਲਾਖੋਰੀ ਦੀ ਕਾਰਵਾਈ ਹੈ?
ਕੀ ਇਹ ਸ਼ਰਾਬ ਘੁਟਾਲੇ ਦੀ ਕਾਰਵਾਈ ਹੈ। ਪਰ ਲੋਕਾਂ ਨੂੰ ਕਿਉਂ ਗੱਲਾਂ ਮਨਾਂ ਨੂੰ ਜਚਣ ਲੱਗ ਗਈਆਂ ਕਿ ਤੁਸੀਂ ਆ ਕੁਝ ਕੀਤਾ ਹੋਊਗਾ ਜੀ ਸਹੀ। ਕਿਉਂ ਤੁਹਾਡੇ ਤੇ ਮਤਲਬ ਯਕੀਨ ਨਹੀਂ ਰਿਹਾ, ਜਿਹੜੇ ਤੁਸੀਂ ਆਪਣੇ ਨੂੰ ਕੱਟੜ ਇਮਾਨਦਾਰ ਦੱਸਦੇ ਸੀ। ਫਿਰ ਉਹੀ ਪਾਲਿਸੀ ਦੀ ਕਾਪੀ ਪੰਜਾਬ 'ਚ ਤੁਸੀਂ ਲਾਗੂ ਕੀਤੀ ਤੇ ਉੱਥੋਂ ਵਾਪਸ ਹੋ ਗਈ ਤੇ ਇੱਥੇ ਕਿਵੇਂ ਚਲਾ ਲਈ। ਫਿਰ ਜਦੋਂ ਇੱਥੇ ਵੀ ਘਿਰਦੇ ਨਜ਼ਰ ਆਏ ਫਿਰ ਉਦੋਂ ਵੀ ਪਿਛਾਂ ਹਟੇ। ਪਰ ਪੰਜਾਬ ਦੇ ਅਫਸਰਾਂ ਅਧਿਕਾਰੀਆਂ ਤੋਂ ਵੀ ਦਿੱਲੀ ਵਾਲੇ ਮਾਮਲੇ 'ਚ ਪੁੱਛਗਿੱਛ ਹੋ ਚੁੱਕੀ ਹੈ। ਸਹੀ ਹੈ, ਬਿਲਕੁਲ। ਉਹ ਤੋਂ ਬਾਅਦ ਉਹ ਫਾਈਲਾਂ ਕਿਉਂ ਦਬੀਆਂ, ਕਿਉਂ ਕੇਸ ਚੁੱਪ ਹੋਇਆ, ਕਿਹੜੀ ਸੌਦੇਬਾਜ਼ੀ ਹੋਈ ਹੈ, ਰੱਬ ਜਾਣੇ। ਪਰ ਹਰਪਾਲ ਚੀਮਾ ਤੇ ਪ੍ਰਤਾਪ ਬਾਜਵੇ ਦੀ ਬਹਿਸ ਨੇ ਇੱਕ ਵਾਰ ਫਿਰ ਸਵਾਲ ਖੜਾ ਕਰਤਾ ਜੀ। ਜੇ ਵਿੱਤ ਮੰਤਰੀ ਇਹ ਕਹਿੰਦੇ ਨੇ ਵੀ ਕਿ ਇਹਨੇ ਆ ਜ਼ਮੀਨਾਂ ਖਰੀਦੀਆਂ, ਆ ਦੇਖੋ ਜੀ ਇਹਦਾ ਰੇਤਾ ਇਹਨੂੰ ਪਤਾ ਸੀ ਆਉਣਾ ਹੈ ਜੀ, ਤੇ ਗਾਂ ਤੋਂ ਪ੍ਰਤਾਪ ਬਾਜਵਾ ਕਹਿੰਦਾ ਮੈਂ ਤਾਂ ਪੈਸੇ ਦੇ ਕੇ ਖਰੀਦੀਆਂ, ਮੈਂ ਤਾਂ ਮੁੱਲ ਖਰੀਦੀਆਂ, ਮਾਲਕਾਂ ਤੋਂ ਖਰੀਦੀਆਂ, ਚੋਰਾਂ ਤੋਂ ਨਹੀਂ, ਤੁਹਾਨੂੰ ਵੀ ਖਜ਼ਾਨੇ 'ਚ ਪੈਸਾ ਦਿੱਤਾ, ਰਜਿਸਟਰੀਆਂ ਕਰਾਈਆਂ, ਦੱਸੋ ਮੈਂ ਕੀ ਗੁਨਾਹ ਕਰ ਲਿਆ। ਮੈਂ ਕਹਿੰਦਾ ਜੇ ਤੁਹਾਨੂੰ ਇਹ ਲੱਗਦਾ ਕਿ ਉਹਨੇ ਕੋਈ 2 ਨੰਬਰ ਦੀ ਕਮਾਈ ਨਾਲ ਖਰੀਦੀਆਂ, ਤੁਹਾਨੂੰ ਜੇ ਪਤਾ ਹੈ ਕਿ ਰਜਿਸਟਰੀ ਇੰਨੇ ਦੀ ਹੋਈ ਹੈ, ਜ਼ਮੀਨ ਇੰਨੇ ਦੀ ਹੈ ਨਾ, ਤਾਂ ਕਰਾਓ ਜਾਂਚ। ਤੁਸੀਂ ਸਰਕਾਰ ਹੋ ਬਿਲਕੁਲ। ਪ੍ਰਤਾਪ ਬਾਜਵੇ ਦੀਆਂ ਖੋਲੋ ਫਾਈਲਾਂ। ਸਵਾਲ ਤਾਂ ਇਹ ਹੈ। ਸਵਾਲ ਤਾਂ ਫਿਰ ਇਹ ਵੀ ਹੈ ਕਿ ਜੇ ਉਹਨਾਂ ਬੰਨਾਂ ਦੇ ਉੱਤੇ ਜਿਹੜੇ ਤੁਸੀਂ ਕਹਿੰਦੇ ਹੋ ਤੁਸੀਂ ਬੰਨਾਂ ਦੇ ਨੇੜੇ ਜੀ, ਖੱਡਾ ਦੇ ਨੇੜੇ ਜੀ ਨੇ ਜ਼ਮੀਨਾਂ ਖਰੀਦੀਆਂ, ਇਹਦਾ ਮਤਲਬ ਜਿਹੜੇ ਉੱਥੇ ਪਹਿਲਾਂ ਤੋਂ ਕਿਸਾਨ ਬੈਠੇ ਨੇ ਉਹ ਵੀ ਇਸੇ ਉਮੀਦ ਨਾਲ ਖਰੀਦ ਕੇ ਬੈਠੇ ਨੇ ਕਿ ਹਾਂ ਭਾਈ ਰੇਤਾ ਆਊਗਾ ਤੇ ਅਸੀਂ ਮਾਲੋ ਮਾਲ ਹੋ ਜਾਵਾਂਗੇ ਜੀ। ਮਤਲਬ ਜੇ ਇੱਕ ਲੀਡਰ ਅਚੇਚਾ ਆ ਕੇ ਉੱਥੇ ਜ਼ਮੀਨਾਂ ਖਰੀਦ ਰਿਹਾ, ਤੁਹਾਨੂੰ ਉਹ ਲੱਗਦਾ ਉਹਦੇ ਮਾਇਨੇ ਨੇ, ਫਿਰ ਜਾਂਚ ਕਿਹਨੇ ਕਰਾਉਣੀ ਹੈ, ਇਨਕੁਆਇਰੀ ਕਿਹਨੇ ਕਰਾਉਣੀ ਹੈ, ਉਹਦੇ ਤੇ ਕਾਰਵਾਈ ਕਿਹਨੇ ਕਰਾਉਣੀ ਹੈ, ਕਰਾ ਲਓ। ਪਰ ਜੇ ਮੋੜਵਾਂ ਸਵਾਲ ਉਹ ਕਰਦਾ ਹੈ ਕਿ ਜੀ ਤੁਸੀਂ ਇੰਨਾ ਪੈਸਾ ਲੈਂਦੇ ਹੋ ਸ਼ਰਾਬ ਕੰਪਨੀਆਂ ਤੋਂ, ਤਾਂ ਟੁੱਟ ਕੇ ਪੈ ਜਾਂਦੇ, ਸੱਤੀ ਕੱਪੜੀ ਅੱਗ ਲੱਗ ਜਾਣੀ ਸੀ ਕਿ ਆ ਕਿਵੇਂ ਕਹਤਾ ਸਾਨੂੰ ਕੱਟੜ ਇਮਾਨਦਾਰ ਸਰਕਾਰ ਨੂੰ। ਕਿਉਂ ਨਹੀਂ ਰਿਐਕਸ਼ਨ ਹੋਇਆ? ਸਹੀ ਹੈ, ਬਿਲਕੁਲ। ਕਿਉਂ ਨਹੀਂ ਬਾਂਹ ਖੜੀ ਕਰਕੇ ਸਾਰੇ ਸਦਨ ਦੇ ਵਿੱਚ ਸੱਤਾਧਾਰੀ ਧਿਰ ਦੇ ਐਮਐਲਏ ਨੇ ਕਿਹਾ ਸਪੀਕਰ ਸਾਹਿਬ ਨੂੰ ਕਿ ਸਪੀਕਰ ਸਾਹਿਬ ਕਾਰਵਾਈ ਕਰੋ ਪ੍ਰਤਾਪ ਬਾਜਵੇ ਤੇ, ਇਸ ਪਵਿੱਤਰ ਸਦਨ 'ਚ ਖੜ ਕੇ ਝੂਠ ਬੋਲ ਰਿਹਾ, ਝੂਠੇ ਦੋਸ਼ ਲਾ ਰਿਹਾ ਜੀ, ਇਹਨਾਂ ਲਾਈਨਾਂ ਨੂੰ ਹਟਾਓ ਜੀ। ਹਟੀਆਂ ਨਹੀਂ, ਰਿਕਾਰਡ 'ਚ ਨਹੀਂ ਹਟੇਗਾ। ਸਹੀ ਗੱਲ, ਬਿਲਕੁਲ। ਦੂਸਰੇ ਪਾਸੇ ਸਵਾਲ ਤਾਂ ਇਹ ਤੋਂ ਬਾਅਦ ਇਹ ਹੈ ਕਿ ਸਰਕਾਰ ਆਪ ਕਹਿੰਦੀ ਜੇ ਸੱਚੀ ਸੁੱਚੀ ਹੁੰਦੀ ਕਿ ਅਸੀਂ ਜਾਂਚ ਕਰਾਉਣੇ ਆ, ਲਓ ਤੁਸੀਂ ਆਪਣੇ ਐਮਐਲਏ ਪਾਓ, 2 ਸਾਡੇ ਪਾਓ, 4 ਆਪ ਪਾਓ, 1 ਰਿਟਾਇਰ ਜੱਜ ਪਾਓ, ਬਣਾਓ ਕਮੇਟੀ, ਇੱਥੇ ਹੀ ਫੈਸਲਾ ਹੋ ਜਾਵੇ, ਜਾਂਚ ਹੋਣੀ ਚਾਹੀਦੀ ਹੈ ਜੀ। ਪੁੱਛਦੇ ਕਿ ਭਾਈ ਪ੍ਰਤਾਪ ਬਾਜਵੇ ਤੈਨੂੰ ਕਿਵੇਂ ਪਤਾ ਹੈ 1.25 ਕਰੋੜ ਕਿੱਥੋਂ ਆਉਂਦਾ, ਲਿਆ ਸਬੂਤ ਲਿਆ, ਹੁਣ ਇੱਥੇ ਹੀ ਰੱਖ ਸਬੂਤ ਨਹੀਂ ਮੰਗੀ। ਤੁਸੀਂ ਕਹਿੰਦੇ ਕਿ ਹਾਂ ਭਾਈ ਦੱਸ, ਤੈਨੂੰ ਤਾਂ ਪਤਾ ਕਿ ਤੁਹਾਡੀਆਂ ਪਾਰਟੀਆਂ 'ਚ ਵੀ ਲੈਂਦੇ ਰਹੇ। ਹੁਣ ਉਹ ਤੋਂ ਅੱਗੇ ਪ੍ਰਤਾਪ ਬਾਜਵੇ ਨੇ ਕੋਈ ਐਕਸ਼ਨ ਲਿਆ ਜੀ? ਜੇ ਤੁਸੀਂ ਜ਼ਿੰਮੇਵਾਰ ਹੋ ਤੇ ਤੁਸੀਂ ਐਡੇ ਵੱਡੇ ਦੋਸ਼ ਸਰਕਾਰ ਤੇ ਲਾਏ ਨੇ, ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰ ਦਿਓ, ਰਾਜਪਾਲ ਨੂੰ ਮੰਗ ਪੱਤਰ ਦਓਗੇ, ਕੀ ਕੋਰਟ ਦੇ ਵਿੱਚ ਕੋਈ ਪਟੀਸ਼ਨ ਦਾਖਲ ਕਰੋਗੇ, ਜਾਂਚ ਮੰਗੋਗੇ, ਕੀ ਜਨਤਕ ਕਚਹਿਰੀ 'ਚ ਕੋਈ ਮੰਗ ਕਰੋਗੇ ਕਿ ਲੋਕਾਂ 'ਚ ਜਾ ਕੇ ਕਿ ਹਾਂ ਵੀ ਮੈਂ ਇਹਦੀ ਜਾਂਚ ਦੀ ਮੰਗ ਕਰਦਾ, ਕੀ ਕਰੋਗੇ? ਜਾਂ ਉੱਥੇ ਹੀ ਓਨਾ ਹੀ ਤਾਨੇ ਮਿਹਣੇ ਹੋਣਾ ਸੀ ਤੁਸੀਂ ਵੀ? ਤੁਹਾਨੂੰ ਪਤਾ ਕਿ ਜੇ ਪਰਤਾਂ ਖੁੱਲੀਆਂ ਤਾਂ ਇਹ ਸ਼ਰਾਬ ਆਮ ਆਦਮੀ ਪਾਰਟੀ ਨੂੰ, ਸਰਕਾਰ ਨੂੰ ਤਾਂ ਲੈ ਬੈਠੂਗੀ, ਪਰ ਸਾਡੇ ਵੀ ਪੁਰਾਣੇ ਕਈਆਂ ਦੇ ਪਰਤਾਂ ਖੋਲੂ, ਕਿਉਂਕਿ ਜਿਹੜਾ ਵੀ ਫਿਰ ਐਕਸਾਈਜ਼ ਮੰਤਰੀ ਰਹੂਗਾ ਹਿਸਾਬ ਤਾਂ ਉਹਦਾ ਵੀ ਕਰਨਾ ਬਣਦਾ। ਜੀ ਸਹੀ ਹੈ, ਤੇ ਉਹਦੇ ਹੱਕਾਂ ਦਾ ਵੀ ਕਰਨਾ ਬਣਦਾ। ਇਹਦਾ ਮਤਲਬ ਤੁਹਾਨੂੰ ਪਤਾ ਹੀ ਹੁੰਦਾ ਨਾ ਕਿ ਕਿੰਨਾ ਕਮਿਸ਼ਨ ਆਉਂਦਾ, ਕਿੰਨਾ ਨਹੀਂ। ਤੇ ਫਿਰ ਇਹ ਵੀ ਸਵਾਲ ਹੈ। ਸੋ ਪ੍ਰਤਾਪ ਬਾਜਵਾ ਦੀ ਹੁਣ ਉਸ ਗੱਲ ਤੋਂ ਬਾਅਦ ਚੁੱਪ ਕਿਉਂ ਹੈ, ਤੇ ਵਿਰੋਧੀ ਧਿਰ ਦੇ ਸਵਾਲ ਦੇ ਉੱਤੇ ਸੱਤਾਧਾਰੀ ਧਿਰ ਉੱਥੇ ਹੀ ਕਿਉਂ ਚੁੱਪ ਹੋ ਗਈ? ਸਵਾਲ ਤਾਂ ਇਹ ਵੀ ਹੈ। ਇਸ ਲਈ ਮੈਨੂੰ ਤਾਂ ਇਹ ਲੱਗਦਾ ਜੀ ਦਿੱਲੀ ਵਾਲੀ ਟੀਮ ਇਹਨਾਂ ਦੀ ਫਸ ਲਈ, ਇਹ ਕਿਤੇ ਫਸ ਨਾ ਜਾਣ। ਸੋ ਇਹ ਸ਼ਰਾਬ ਪਾਲਿਸੀ, ਸ਼ਰਾਬ ਹੀ ਆਮ ਆਦਮੀ ਪਾਰਟੀ ਨੂੰ ਲੈ ਬੈਠੋ ਜੀ। ਉਹ ਕਈ ਕਹਿੰਦੇ ਹੁੰਦੇ ਸੀ ਨਾ, ਦਾਲ 'ਚ ਕੋਕੜੂ ਹੈ, ਇੱਥੇ ਲੱਗਦਾ ਸਾਰੀ ਦਾਲ ਹੀ ਕਾਲੀ ਹੈ ਜੀ। ਅਗਲੀ ਗੱਲ ਕਰੀਏ ਅਕਾਲੀ ਦਲ ਦੀ। ਸ਼ਰਮਾ ਜੀ, ਅਕਾਲੀ ਦਲ ਨੂੰ ਝਟਕੇ ਲੱਗ ਰਹੇ ਨੇ, ਪਹਿਲਾਂ ਅਨਿਲ ਜੋਸ਼ੀ ਦੇ ਰੂਪ ਦੇ ਵਿੱਚ ਤੇ ਬਾਅਦ ਦੇ ਵਿੱਚ ਕਹਿੰਦੇ ਕੋਈ ਕਹੀ ਜਾਂਦਾ ਕੱਢਤਾ ਚੀਮਾ ਨੂੰ, ਕੋਈ ਕਹੀ ਜਾਂਦਾ ਆਪੇ ਛੱਡ ਗਿਆ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਸੁਖਬੀਰ ਬਾਦਲ ਲਈ। ਠੀਕ ਹੈ। ਸੁਖਬੀਰ ਬਾਦਲ ਨੂੰ ਵੱਡੇ ਲੀਡਰ ਛੱਡ ਗਏ, ਅਕਾਲੀ ਦਲ ਦਾ ਸਾਥ ਵੱਡੇ ਲੀਡਰਾਂ ਨੇ ਛੱਡਤਾ। ਜਿਹੜੇ ਕਹਿੰਦੇ ਕਹਾਉਂਦੇ ਟਕਸਾਲੀ ਪਰਿਵਾਰ ਸੀ, ਉਹ ਪੀੜ੍ਹੀ ਦਰ ਪੀੜ੍ਹੀ ਜਿਹੜੇ ਅਕਾਲੀ ਦਲ ਨਾਲ ਤੁਰੇ ਆਉਂਦੇ ਸੀ, ਉਹ ਬਾਦਲ ਦਲ ਨਾਲ ਨਹੀਂ ਹੈਗੇ। ਪਰ ਇਹ ਵੀ ਕੋਈ ਦੋ ਰਾਏ ਨਹੀਂ ਕਿ ਜ਼ਿਆਦਾਤਰ
ਅਕਾਲੀ ਦਲ ਦੀ ਲੀਡਰਸ਼ਿਪ ਪੂਰਨ ਰੂਪ ਦੇ ਵਿੱਚ ਬਾਦਲ ਦਲ ਨੂੰ ਛੱਡਣ ਤੋਂ ਬਾਅਦ ਜੇ ਗਈ ਆ ਤਾਂ ਉਹੀ ਜੀ ਵਿਚਾਰਧਾਰਾ ਦੀ ਉਹ ਕੋਈ ਸੈਕੰਡ ਲਾਈਨ 'ਚ ਜਾ ਕੇ ਖੜੀ ਹੈ। ਲਗਭਗ ਬਹੁਤ ਘੱਟ ਹੈ ਕਿ ਕੋਈ ਸਿੱਧੇ ਰੂਪ 'ਚ ਬੀਜੇਪੀ 'ਚ ਗਿਆ ਹੋਵੇ ਅਜੇ, ਜਾਂ ਬਹੁਤ ਘੱਟ ਹੈ ਕੋਈ ਕਾਂਗਰਸ ਵਾਲਾ ਤਾਂ ਕੋਈ ਹੈ ਹੀ ਨਹੀਂ ਇਹੋ ਜਿਹਾ ਲਗਭਗ ਜਿਹੜਾ ਕਾਂਗਰਸ ਕੰਨੀ ਨੂੰ ਮੂੰਹ ਕਰ ਲਵੇ, ਹੈ ਨਾ। ਤੋ ਇਹ ਲਈ ਮਤਲਬ ਇਹ ਜ਼ਰੂਰ ਸਵਾਲ ਹੁੰਦਾ ਕਿ ਏਦਾਂ ਹੋਊਗਾ ਕਿ ਜਿਹੜੇ ਟਕਸਾਲੀ ਪਰਿਵਾਰ ਨੇ ਫਿਰ ਉਹ ਬਾਹਰ ਹੋ ਜਾਂਦੇ ਨੇ ਸਿਸਟਮ 'ਚੋਂ, ਕਿਉਂਕਿ ਅਕਾਲੀ ਦਲ ਤਾਂ ਹੁਣ 10 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਤੇ ਉਹਨੂੰ ਅਜੇ ਪੂਰਨ ਰੂਪ 'ਚ ਵਾਪਸੀ ਦੀ ਕੋਈ ਆਸ ਦਿਖਦੀ ਨਹੀਂ। ਬੇਸ਼ੱਕ ਸੁਖਬੀਰ ਬਾਦਲ ਦਾ ਉਭਾਰ ਹੋਇਆ ਇਹਨਾਂ ਹੜ੍ਹਾਂ 'ਚ, ਪਰ ਪਾਰਟੀ ਦਾ ਨਹੀਂ ਹੋਇਆ। ਤੁਸੀਂ ਖੁਦ ਨੂੰ ਤਾਂ ਪੇਸ਼ ਕਰ ਗਏ ਪਰ ਪਾਰਟੀ ਨੂੰ ਨਹੀਂ ਪੇਸ਼ ਕਰ ਪਾਏ। ਸਹੀ ਹੈ। ਤੁਸੀਂ ਸਾਂਝੇ ਰੂਪ ਸੰਗਠਨ ਨੂੰ ਨਹੀਂ ਪੇਸ਼ ਕਰ ਪਾਏ। ਤੇ ਦੂਜਾ ਲੈ ਦੇ ਕੇ ਇਹੀ ਦਿਖੀ ਜਾਂਦਾ ਕਿ ਹਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਦਲ ਬੀਜੇਪੀ ਨਾਲ ਚੱਲਿਆ, ਸੁਖਬੀਰ ਬਾਦਲ ਵਾਲਾ ਦਲ ਮਤਲਬ ਇਹ ਨਾ ਬੀਜੇਪੀ ਨਾਲ ਚੱਲਿਆ, ਸੋ ਸਾਰੇ ਨੂੰ ਇਹੀ ਲੱਗੀ ਜਾਂਦਾ ਉਹਦੇ ਵਿੱਚ ਵੀ ਦੁਵਿਧਾ। ਪਰ ਜਿਹੜੇ ਲੀਡਰ ਤੁਹਾਡੇ ਨਾਲ ਹੈਗੇ ਨੇ ਤੁਸੀਂ ਉਹਨਾਂ ਦਾ ਵੀ ਭਰੋਸਾ ਕਿਉਂ ਨਹੀਂ ਜਿੱਤ ਕੇ ਰੱਖ ਪਾ ਰਹੇ? ਸਹੀ। ਮਤਲਬ ਤੁਸੀਂ ਜਗਦੀਪ ਚੀਮਾ ਦੀ ਤੇ ਅਨਿਲ ਜੋਸ਼ੀ ਦੀ ਗੱਲ ਕਰ ਰਹੇ ਹੋ, ਹੈ ਨਾ। ਇਹ ਤਾਂ ਚਰਚੇ ਤਾਂ ਮਤਲਬ ਕਿ ਮਜੀਠੀਆ ਪਰਿਵਾਰ ਤੱਕ ਦੇ ਹੋਈ ਜਾਂਦੇ ਨੇ ਕਿ ਪਤਾ ਨਹੀਂ ਇਹ ਵੀ ਨਾ ਸਾਥ ਛੱਡ ਜਾਵੇ ਹੁਣ। ਇਸ ਲਈ ਜਦੋਂ ਇਹ ਸਥਿਤੀ ਖੜੀ ਆ ਤਾਂ ਇਹਦਾ ਮਤਲਬ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਆ ਕਿ ਉਹਨੂੰ ਆਪਣੇ ਘਰੇ ਆਪਣੀ ਲੀਡਰਸ਼ਿਪ ਨੂੰ ਬਿਠਾ ਕੇ ਗੱਲ ਕਰਨ ਦੀ ਲੋੜ ਹੈ। ਜਗਦੀਪ ਚੀਮਾ ਪਿੱਛਾਂ ਤੋਂ ਮਤਲਬ ਕਿ ਦਾਦਿਆਂ ਤੋਂ ਅਕਾਲੀ ਦਲ ਨਾਲ ਤੁਰੇ ਆਉਂਦੇ ਨੇ, ਹੈ ਨਾ। ਉਹਨਾਂ ਦਾ ਟੱਬਰ ਪਿਓ ਮੰਤਰੀ ਰਿਹਾ, ਜਿਹੜੀ ਕੈਬਨਿਟ 'ਚ ਪ੍ਰਕਾਸ਼ ਸਿੰਘ ਬਾਦਲ ਮੰਤਰੀ ਹੁੰਦਾ ਸੀ ਉਸੇ ਦੇ ਵਿੱਚ ਉਹਨਾਂ ਦਾ ਪਿਓ ਰਣਜੀਤ ਸਿੰਘ ਚੀਮਾ ਉਹ ਵੀ ਮੰਤਰੀ ਰਿਹਾ। ਇਸ ਲਈ ਉਸ ਪਰਿਵਾਰ ਨੂੰ ਜੇ ਸਾਥ ਛੱਡਿਆ, ਮੈਂ ਕਹਿੰਦਾ ਹੋ ਸਕਦਾ ਕਿ ਜਗਦੀਪ ਚੀਮਾ ਦੀਆਂ ਕੋਈ ਖਾਮੀਆਂ ਹੋਣ, ਕੋਈ ਮਸਲਾ ਹੋਵੇ, ਪਰ ਉਹ ਕਹਿੰਦਾ ਜੀ ਆਹ ਚੱਕੋ ਮੈਂ ਅਸਤੀਫਾ ਭੇਜਿਆ ਸੁਖਬੀਰ ਬਾਦਲ ਨੂੰ ਤੇ ਉਹਨੇ ਹੱਥ ਜੋੜੇ ਨੇ। ਠੀਕ ਹੈ ਨਾ। ਤੇ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਤੇ ਉਧਰ ਦਲਜੀਤ ਸਿੰਘ ਚੀਮਾ ਹੋਰੀ ਕਹਿ ਰਹੇ ਨੇ ਜੀ ਅਸੀਂ ਪਾਰਟੀ ਚੋਂ ਕੱਢਤਾ, ਸਾਨੂੰ ਪਤਾ ਲੱਗ ਗਿਆ ਸੀ ਕਿ ਕੁਝ ਹੋਣ ਵਾਲਾ, ਕਿਉਂਕਿ ਚਰਚੇ ਤਾਂ ਇਹ ਹੋ ਗਏ ਸੀਗੇ ਕਿ ਨਾਇਬ ਸਿੰਘ ਸੈਣੀ ਆ ਰਹੇ ਨੇ ਪਿੰਡ ਟੌੜਾ, ਹੈ ਨਾ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਜਾਂਦੇ ਜਾਂਦੇ ਸ਼ਾਇਦ ਫਤਿਹਗੜ੍ਹ ਸਾਹਿਬ ਇਹਨੂੰ ਸ਼ਾਮਲ ਕਰਾ ਜਾਣ। ਚਰਚੇ ਤਾਂ ਲੋਕ ਸਭਾ ਚੋਣਾਂ ਦੇ ਸਮੇਂ ਆਮ ਆਦਮੀ ਪਾਰਟੀ ਜਾਣ ਦੀਆਂ ਵੀ ਤੁਰ ਪਈਆਂ ਸੀਗੀਆਂ ਜਗਦੀਪ ਚੀਮਾ ਦੀਆਂ, ਹੋਏ ਤੇ ਰਹੇ ਨੇ। ਸੋ ਇਸ ਲਈ ਬੇਭਰੋਸਗੀ ਦੋਏ ਪਾਸੇ ਸੀ। ਪਰ ਜਿੱਥੋਂ ਤੱਕ ਸਵਾਲ ਹੈਗਾ ਅਨਿਲ ਜੋਸ਼ੀ ਦਾ, ਅਨਿਲ ਜੋਸ਼ੀ ਕਹਿੰਦਾ ਮੈਂ ਤਾਂ ਜੀ ਨਵੰਬਰ ਮਹੀਨੇ 'ਚ ਜਦੋਂ 2 ਦਸੰਬਰ ਵਾਲੇ ਫੈਸਲੇ ਆਏ ਉਹ ਤੋਂ ਪਹਿਲਾਂ ਹੀ ਅਕਾਲੀ ਦਲ ਛੱਡਤਾ ਸੀ, ਮੈਂ ਤਾਂ ਇਹਨਾਂ ਨਾਲ ਹੈ ਹੀ ਨਹੀਂਗਾ। ਇਹ ਵੱਖਰੀ ਗੱਲ ਆ ਕਿ ਉਹ ਪੁਰਾਣਾ ਭਾਜਪਾ ਹੀ ਹੈ ਤੇ ਅਕਾਲੀ ਬੀਜੇਪੀ ਸਰਕਾਰ 'ਚ ਮੰਤਰੀ ਰਿਹਾ ਤੇ ਇਸ ਲਈ ਉਹਨੂੰ ਲੱਗਿਆ ਸੀ ਕਿ ਇੱਕੋ ਵਿਚਾਰਧਾਰਾ ਵਾਲੇ ਆ, ਚੱਲ ਮੇਰੀ ਉਧਰ ਨਹੀਂ ਗੱਲ ਬਣ ਰਹੀ, ਹੈ ਨਾ, ਤੇ ਮੈਂ ਇੱਧਰ ਆ ਜਾਣਾ ਤੇ ਇੱਧਰੋਂ ਵੀ ਜਾਣਾ ਤਾਂ ਬਾਅਦ 'ਚ ਉਧਰ ਹੀ ਆ, ਇਕੱਠੇ ਹੋ ਜਾਣਗੇ। ਪਰ ਹੁਣ ਜਦੋਂ ਇਹ ਵੀ ਗੱਲ ਨਹੀਂ ਬਣਦੀ ਦਿਖ ਰਹੀ ਤੇ ਉਹਨੂੰ ਮਜਬੂਰਨ ਮੈਨੂੰ ਲੱਗਦਾ ਕਾਂਗਰਸ ਜਾਣ ਦਾ ਰਾਹ ਚੁਣਿਆ। ਔਰ ਹਫ਼ਤਾ ਹੋ ਗਿਆ ਕਹਿੰਦਾ, ਉਹਨੇ ਆਪ ਦੱਸੀ ਇਹ ਗੱਲ, ਫੋਟੋਆਂ ਉਹਨੇ ਆਪ ਜਨਤਕ ਉਹਦੇ ਹਵਾਲੇ ਨਾਲ ਜਨਤਕ ਹੋਈਆਂ ਨਹੀਂ, ਹੋਣੀ ਹੋਈਆਂ, ਕਿਸੇ ਨੂੰ ਨਹੀਂ ਜਾਣਕਾਰੀ ਸੀ ਕਿ ਉਹ ਕਿੱਧਰ ਜਾ ਰਿਹਾ। ਰਾਹੁਲ ਗਾਂਧੀ ਨਾਲ ਫੋਟੋਆਂ ਜਨਤਕ ਹੋਣ ਤੋਂ ਬਾਅਦ ਉਹਨੇ ਖੁਦ ਕਿਹਾ ਕਿ ਜੀ ਹਫ਼ਤਾ ਹੋ ਗਿਆ ਉੱਥੇ ਮਿਲਿਆ ਤਾਂ ਮੈਨੂੰ, ਤੇ ਹੁਣ ਅੱਜ ਹੋ ਸਕਦਾ ਉਹ ਰਸਮੀ ਤੌਰ ਤੇ ਜਿਹੜਾ ਭੁਪੇਸ਼ ਬਘੇਲ ਹੋਰਾਂ ਦੀ ਹਾਜ਼ਰੀ 'ਚ ਚੰਡੀਗੜ੍ਹ 'ਚ ਕਾਂਗਰਸ ਚਲਾ ਜਾਵੇ ਜੀ। ਸੋ ਅਕਾਲੀ ਦਲ ਦੇ ਹੀ ਝਟਕੇ ਨੇ ਜੀ, ਪਰ ਅਕਾਲੀ ਦਲ ਅਜੇ ਵੀ ਆਪਣੀ ਇਸ ਕਮਜ਼ੋਰੀਆਂ ਨੂੰ ਨਜਿੱਠਣ ਦੇ ਲਈ ਕਿਤੇ ਸਿਰ ਜੋੜ ਕੇ ਬੈਠ ਕੇ ਚਰਚਾ ਕਰਨ ਲਈ ਆਪਣੀ ਲੀਡਰਸ਼ਿਪ ਨਾਲੇ ਤਿਆਰ ਹੀ ਨਹੀਂ, ਆਪਣੀਆਂ ਖਾਮੀਆਂ ਨੂੰ ਦਰੁਸਤ ਕਰਨ ਲਈ ਅਜੇ ਤਿਆਰ ਹੀ ਨਹੀਂਗਾ। ਬੇਸ਼ੱਕ ਉਹ ਹੜ੍ਹਾਂ ਦੇ ਵਿੱਚ ਲੋਕਾਂ ਲਈ ਰਾਹਤ ਦੀ ਕੋਸ਼ਿਸ਼ ਕਰ ਰਿਹਾ ਸੁਖਬੀਰ ਬਾਦਲ, ਪਰ ਆਪਣੇ ਲਈ ਕੋਈ ਰਾਹਤ ਕਾਰਜ ਕਰਦਾ ਨਜ਼ਰ ਨਹੀਂ ਆ ਰਿਹਾ। ਸਹੀ ਹੈ, ਬਿਲਕੁਲ। ਇਸੇ ਕਰਕੇ ਤਾਂ ਜਿਹੜਾ ਕੋਈ ਜਾਂਦਾ ਉਹ ਕਹਿ ਦਿੰਦੇ ਆ ਉਹ ਬੇਫਿਕਰ ਹੋ ਕੇ ਵੀ ਜਾਂਦਾ ਤਾਂ ਜਾਣਦੇ। ਇਸ ਤਰੀਕੇ ਅਕਾਲੀ ਦਲ ਦਾ ਰੌਲਾ ਪਿਆ ਜਾਂ ਹੋਰ ਜਿੰਨੇ ਆਗੂ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਗਿਆਨ ਤੋਂ ਉਹਨਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ। ਤੇ ਜੇਕਰ ਆਪਾਂ ਇਹ ਕਹੀਏ ਵੀ ਸਾਡਾ ਕਾਡਰ ਬਹੁਤ ਵੱਡਾ ਤੇ ਕਾਡਰ ਇਕੱਲਾ ਕਾਡਰ ਹੀ ਰਹਿ ਜਾਊਗਾ। ਫਿਰ ਉਹ ਜਦੋਂ ਲੀਡਰ ਚਲੇ ਜਾਣਗੇ, ਜਿਨ੍ਹਾਂ ਦੇ ਨਾਲ ਲੋਕ ਗੰਢੇ ਹੋਏ ਨੇ ਉਹ ਚਲੇ ਜਾਣਗੇ, ਟਕਸਾਲੀ ਨਾ ਰਹਿਣਗੇ, ਤੇ ਫਿਰ ਕੌਣ ਰਹੂਗਾ ਤੁਹਾਡੇ ਨਾਲ? ਅਖੀਰ ਤੇ ਕਈ ਵਾਰੀ ਬੰਦੇ ਕੋਲੇ ਈਗੋ ਤੇ ਹਉਮੈ ਹੀ ਬਚ ਜਾਂਦੀ ਹੁੰਦੀ ਹੈ, ਬਾਕੀ ਸਾਰਾ ਕੁਝ ਚਲਾ ਜਾਂਦਾ ਹੁੰਦਾ। ਤੇ ਅਗਲੀ ਗੱਲ ਕਰੀਏ ਕੰਗਣਾ ਰਣੌਤ ਦੀ। ਕੰਗਣਾ ਰਣੌਤ ਨੇ ਬਥੇਰੇ ਜਿਹੜੇ ਆ ਉਹ ਪਾਪੜ ਵੇਲੇ ਕਿ ਸ਼ਾਇਦ ਪੰਜਾਬ ਦਾ ਗੇੜਾ ਨਾ ਹੀ ਲੱਗੇ, ਬਠਿੰਡਾ ਅਦਾਲਤ 'ਚ ਨਾ ਹੀ ਜਾਣਾ ਪਵੇ, ਪਰ ਬੀਬੀ ਨੂੰ ਨਿੱਜੀ ਤੌਰ ਤੇ ਪੇਸ਼ ਹੋਣਾ ਹੀ ਪਊਗਾ ਜੀ। ਬਿਲਕੁਲ ਜੀ, ਕੰਗਣਾ ਰਣੌਤ ਦੀ ਪੇਸ਼ੀ ਸੀ ਲੰਘੇ ਦਿਨੀ ਤੇ ਉਸ ਪੇਸ਼ੀ ਤੇ ਵੀ ਉਹ ਪੇਸ਼ ਨਹੀਂ ਹੋਈ, ਉਲਟਾ ਉਹਨੇ ਅਰਜੀ ਲਾਈ ਫਿਰ ਇੱਕ ਵਾਰ ਕਿ ਜੀ ਮੈਨੂੰ ਨਿੱਜੀ ਪੇਸ਼ੀ ਤੋਂ ਛੂਟ ਦਿੱਤੀ ਜਾਵੇ ਜੀ। ਅਸਲ 'ਚੋਂ ਪਹਿਲਾਂ ਤਾਂ ਇਸ FIR ਨੂੰ ਜਿਹੜਾ ਉਹਦੇ ਤੇ ਮਾਨਹਾਨੀ ਦਾ ਕੇਸ ਹੈ ਇਹਨੂੰ ਰੱਦ ਕਰਾਉਣ ਲਈ ਉੱਪਰਲੀ ਅਦਾਲਤਾਂ ਤੱਕ ਚਲੀ ਗਈ ਸੀ, ਪਰ ਉੱਪਰਲੀ ਅਦਾਲਤਾਂ ਨੇ ਇਹਦੀ ਅਰਜੀ ਜਾਂ ਇਹਦੀ ਪਟੀਸ਼ਨ ਇਸ ਤਰ੍ਹਾਂ ਕਹਿ ਕੇ ਰੱਦ ਕਰਤੀ ਸੀ ਕਿ ਬੀਬੀ ਆਪਣੇ ਟਵੀਟ ਤਾਂ ਦੇਖ, ਤੂੰ ਕਿਹੋ ਜਿਹਾ ਕੁਝ ਬਕਵਾਸ ਕਰ ਰਹੀ ਹੈ। ਤੇ ਕਹਿੰਦੀ ਨਹੀਂ ਜੀ ਉਹ ਤਾਂ ਜਸਟ ਇੱਕ ਟਵੀਟ ਸੀ, ਭਾਵਨਾ ਸੀ। ਉਹ ਕਹਿੰਦੀ ਭਾਵਨਾ ਕੋਈ ਨਹੀਂ, ਜਿਹੜਾ ਮਸਾਲਾ ਲਾਇਆ ਉਹਦੇ ਵਿੱਚ ਇੰਨਾ ਕੁਝ
ਤੋ ਇਸ ਲਈ ਕਹਿੰਦੇ ਕਿ ਇਹਨੂੰ ਕੋਈ ਰਾਹਤ ਨਹੀਂ ਮਿਲੀ ਸੀ। ਸੋ ਉਸ ਤੋਂ ਬਾਅਦ ਫਿਰ ਇਹਦੇ ਲਈ ਇਸ ਕੇਸ ਦਾ ਸਾਹਮਣਾ ਕਰਨਾ ਚੁਣੌਤੀ ਬਣ ਗਿਆ ਤੇ ਇਹਨੇ ਫਿਰ ਇਹ ਕੋਸ਼ਿਸ਼ ਕੀਤੀ ਆਪਣੇ ਵਕੀਲਾਂ ਰਾਹੀਂ ਅਰਜ਼ੀ ਲਾ ਕੇ ਕਿ ਮੈਨੂੰ ਨਿੱਜੀ ਪੇਸ਼ੀ ਤੋਂ ਛੂਟ ਮਿਲ ਜਾਵੇ ਜਾਂ ਜ਼ਿਆਦਾ ਹੋਵੇ, ਮੈਂ ਆਨਲਾਈਨ ਵਰਚੁਅਲ ਜਿਵੇਂ ਉਹ ਕੀ ਹੁੰਦਾ ਹੈ ਨਾ ਉਹਦੇ ਰਾਹੀਂ ਵੀਡੀਓ ਕਾਨਫਰੰਸਿੰਗ ਮੈਂ ਹਾਜ਼ਰ ਹੋ ਜਾਵਾਂ। ਤੇ ਅਜਿਹਾ ਕੁਝ ਵੀ ਅਦਾਲਤ ਨੇ ਪ੍ਰਵਾਨ ਨਹੀਂ ਕੀਤਾ। ਇਹਦੀ ਅਰਜ਼ੀ ਰੱਦ ਹੋ ਗਈ ਨਿੱਜੀ ਪੇਸ਼ੀ ਤੋਂ ਛੂਟ ਵਾਲੀ ਤੇ ਮਾਨਯੋਗ ਅਦਾਲਤ ਨੇ ਸਪਸ਼ਟ ਰੂਪ ਦੇ ਵਿੱਚ ਦੁਬਾਰਾ ਇਹਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ ਤੇ ਨਵੇਂ ਸੰਮਨ ਜਾਰੀ ਹੋ ਗਏ ਨੇ। ਤੇ ਬੀਬੀ ਮਹਿੰਦਰਪਾਲ ਕੌਰ ਨਾਲ ਇਹਦਾ ਮਾਮਲਾ ਜੀ ਉਹਨਾਂ ਵੱਲੋਂ ਉਹਨਾਂ ਨੇ ਫਾਈਲ ਕੀਤਾ ਹੋਇਆ ਮਾਨਹਾਨੀ ਦਾ ਕੇਸ। ਜਦੋਂ ਕਿਸਾਨ ਅੰਦੋਲਨ ਦੌਰਾਨ ਇਹਨੇ ਕਹਿਤਾ ਸੀ 100 ਰੁਪਇਆ ਲੈ ਕੇ ਬੈਠਦੀਆਂ ਨੇ ਇਹਦਾ ਪ੍ਰਦਰਸ਼ਨ ਦੇ ਵਿੱਚ। ਸੋ ਹੁਣ ਅਗਲੀ ਪੇਸ਼ੀ 27 ਅਕਤੂਬਰ ਦੀ ਹੈ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਉਦੋਂ ਵੀ ਬੀਬੀ ਭੱਜਦੀ ਹੈ ਕਿ ਆਉਣਾ ਹੀ ਪੈਂਦਾ। ਸੋ ਜਿਹੜੀ ਆਪਣੇ ਮੰਡੀ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲੈ ਪਾ ਰਹੀ, ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਸ ਕੇ ਦੰਦ ਕੱਢ ਕੇ ਮੀਡੀਆ 'ਚ ਦੱਸਦੀ ਆ, ਲੈ ਮੇਰੇ ਕੋਲ ਤਾਂ ਆ ਜਾਂਦੇ ਨੇ, ਸਾਡੀ ਡਿਊਟੀ ਢਹਿ ਗਈ, ਸਾਡੀ ਦੇਹੜੀ ਢਹਿ ਗਈ, ਸਾਡਾ ਖੇਤ ਹੜ ਗਿਆ ਫਲਾਣਾ। ਤੇ ਇਹਦੇ ਲਈ ਉਹ ਮਸਲਾ ਹੀ ਨਹੀਂਗਾ। ਸਹੀ ਗੱਲ। ਇਹਦੀ ਦੁਨੀਆ ਤਾਂ ਚੱਕਾ ਚੌਂਦ ਵਾਲੀ ਦੁਨੀਆ। ਇਹਨੂੰ ਲੱਗਦਾ ਕਿ ਇਹ ਕੀ ਮਸਲੇ ਹੁੰਦੇ ਹੈ ਨਾ। ਮਸਲਾ ਤਾਂ ਡਰੈਸ ਬਣਵਾਉਣਾ, ਕਿਸੇ ਡਰੈਸ ਡਿਜ਼ਾਈਨਰ ਤੋਂ, ਉਹ ਮਸਲਾ ਹੈ। ਮਸਲਾ ਤਾਂ ਜਿੰਮ 'ਚੋਂ ਉਤਰਨਾ ਜਾਣਾ, ਉਹ ਮਸਲਾ ਹੈ। ਇਹਨਾਂ ਲਈ ਤਾਂ ਫਿਲਮ ਦੇ ਹੈ ਨਾ ਓਪਨਿੰਗ ਸ਼ਾਟ ਕਰਨੇ, ਉਹ ਮਸਲਾ ਇਹਨਾਂ ਲਈ ਤਾਂ ਚੱਕਾ ਚੌਂਦ ਵਾਲੀ ਦੁਨੀਆ। ਇਹਨਾਂ ਲਈ ਇਹ ਹਕੀਕਤ ਦੁਨੀਆ ਥੋੜਾ ਬਿਲਕੁਲ ਤੇ ਉਹ ਦਰਦ ਨੂੰ ਇਹ ਸਮਝ ਨਹੀਂ ਸਕਦੀ। ਇਹ ਤਾਂ ਮਤਲਬ ਵੱਡੀ ਗਲਤੀ ਹੈ। ਜਿਵੇਂ ਅਸੀਂ ਪੰਜਾਬ ਵਾਲੇ ਕਹਿ ਰਹੇ ਨਾ ਕਿ ਅਸੀਂ ਆਹ ਚੁਣ ਕੇ ਗਲਤੀ ਕਰ ਲਈ, ਉਸ ਤਰ੍ਹਾਂ ਮੈਨੂੰ ਲੱਗਦਾ ਉਸ ਹਲਕੇ ਦੇ ਲੋਕ ਸੋਚ ਰਹੇ ਹੋਣਗੇ ਅਸੀਂ ਆਹ ਚੁਣ ਕੇ ਗਲਤੀ ਕਰ ਲਈ ਜੀ। ਸਹੀ। ਪਰ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਦੀ ਸਖਤੀ ਮੈਨੂੰ ਲੱਗਦਾ ਇਹਨੂੰ ਬਠਿੰਡਾ ਅਦਾਲਤ ਤੱਕ ਲੈ ਕੇ ਆਊਗੀ। 27 ਅਕਤੂਬਰ ਨੂੰ ਦੇਖਦੇ ਹਾਂ, ਹੁਣ ਹਦਾਇਤ ਹੋ ਗਈ ਆ, ਨਵੇਂ ਸੰਮਨ ਜਾਰੀ ਹੋ ਗਏ ਨੇ ਕਿ ਪੇਸ਼ ਤਾਂ ਹੋਣਾ ਪਿਆ। ਜਦੋਂ ਲੀਡਰ ਲੋਕਾਂ ਚੋਂ ਨਿਕਲਦੇ ਨੇ ਨਾ, ਗਰਾਊਂਡ ਚੋਂ ਨਿਕਲਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ 'ਚ ਪੇਸ਼ੀਆਂ ਨਹੀਂ ਭੁਗਤਣੀਆਂ ਪੈਂਦੀਆਂ। ਉਹ ਕਿਸੇ ਹੋਰ ਮਾਮਲਿਆਂ 'ਚ ਜਾਂਦੇ ਨੇ, ਉਹ ਲੋਕਾਂ ਦੀ ਆਵਾਜ਼ ਬੁਲੰਦ ਕਰਨ ਕਰਕੇ ਜੇਲ੍ਹ ਜਾਂਦੇ ਨੇ ਜਾਂ ਉਹਨਾਂ ਦੇ ਮੁਕੱਦਮੇ ਹੋਰ ਤਰ੍ਹਾਂ ਦੇ ਪੈਂਦੇ ਨੇ। ਜਦੋਂ ਟਰੋਲਰ ਬੰਦੇ, ਜਦੋਂ ਦੂਜਿਆਂ ਨੂੰ ਨੀਵਾਂ ਦਿਖਾਉਣ ਵਾਲੇ ਬੰਦੇ, ਜਦੋਂ ਉਹ ਬੰਦੇ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਗਾ, ਤੁਸੀਂ ਦੱਸਿਆ ਸੀ ਨਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਇਦ ਕਿ ਬਈ ਉੱਪਰੋਂ ਝਾੜਾਂ ਪਈਆਂ ਨੇ ਕਿ ਬੀਬਾ ਟਿਕ ਜਾ ਹੁਣ ਬਹੁਤ। ਹਾਂਜੀ, ਜੇਪੀ ਨੱਡਾ ਹੋਰਾਂ ਤੋਂ। ਹਾਂਜੀ, ਉਸ ਤੋਂ ਬਾਅਦ ਹੀ ਬੀਬੀ ਨੂੰ ਮਾੜਾ ਜਿਹਾ ਹੋਸ਼-ਹਵਾਸ ਆਇਆ। ਨਹੀਂ ਉਸ ਤੋਂ ਪਹਿਲਾਂ ਤਾਂ ਟਰੋਲਰ ਸੀ ਬੀਬੀ ਬਹੁਤ ਤਗੜੀ, ਹਰ ਗੱਲ ਤੇ, ਹਰ ਪੰਜਾਬ ਦੇ ਉਸ ਕਲਾਕਾਰ ਉੱਤੇ ਵੀ ਇਹਨੇ ਟਿੱਪਣੀ ਕਰਨੀ ਜਿਹੜਾ ਕੋਈ ਪੰਜਾਬੀਆਂ ਖਾਤਰ ਬੋਲਦਾ ਵੀ ਅਸੀਂ ਤੁਹਾਨੂੰ ਕਹਿਣੇ ਆ ਹਿਮਾਚਲੀਆਂ ਨੂੰ ਭਾਈ ਆਪਦੀ ਗੱਲ ਨਾ ਕਰੋ, ਤੁਹਾਨੂੰ ਪੰਜਾਬ ਬਾਰੇ ਬੜਾ ਦਰਦ ਹੁੰਦਾ ਵੀ ਬਈ ਆਹ ਗੱਲ ਨਾ ਕਰੋ। ਅਗਲੀ ਗੱਲ ਕਰੀਏ ਹਿਮਾਚਲ ਨਾਲ ਜੇ ਸਾਂਝ ਹੈ, ਪੰਜਾਬ ਚੋਂ ਹੀ ਨਿਕਲਿਆ ਹਿਮਾਚਲ। ਹਾਂਜੀ, ਬਿਲਕੁਲ ਬਿਲਕੁਲ। ਉਹਦੇ ਨਾਲ ਹਿਮਾਚਲ ਨਾਲ ਪੰਜਾਬ ਦਾ ਕੋਈ ਅਜਿਹਾ ਰਿਸ਼ਤਾ ਨਹੀਂ ਹੈਗਾ। ਕੋਈ ਸ਼ਰਾਰਤੀ ਤਰ੍ਹਾਂ ਆਉਂਦੀਆਂ, ਜਿਵੇਂ ਮੋਟਰਸਾਈਕਲ ਵਾਲਾ ਪੰਗਾ ਲਿਆ ਇੱਕ ਸ਼ਰਾਰਤੀ ਨੇ, ਹਾਂਜੀ ਹਾਂਜੀ, ਹੈ ਨਾ। ਤੇ ਉਸੇ ਤਰ੍ਹਾਂ ਹੁਣ ਆਹ ਬੀਬੀ ਹੈ, ਜਿਹੜਾ ਗਲਤ ਕਰਦਾ ਉਹ ਉਸ ਨੂੰ ਖੈਰ 'ਚ ਖੜਾ ਕਰਨਾ ਬਣਦਾ। ਬਿਲਕੁਲ। ਅਗਲੀ ਜਿਹੜੀ ਖਬਰ ਉਹਦੇ ਉੱਤੇ ਚਰਚਾ ਕਰੀਏ, ਲੇਹ ਲਦਾਖ ਦਾ ਮਸਲਾ। ਆਪਾਂ ਦੇਖਿਆ ਕਿ ਸੋਨਮ ਵਾਂਗਚੁਕ ਦੇ ਜਦੋਂ ਉਹਨਾਂ ਨੂੰ NSA ਲਾਇਆ ਗਿਆ, ਉਸ ਤੋਂ ਬਾਅਦ ਖਾਸਾ ਵਿਰੋਧ ਹੋ ਰਿਹਾ ਔਰ ਪੰਜਾਬੀਆਂ ਦੇ ਸੋਸ਼ਲ ਮੀਡੀਆ ਤੇ ਖਾਸੀ ਚਰਚਾ। ਇਹ ਇੱਕ ਚੰਗੀ ਗੱਲ ਹੈ ਕਿ ਪੰਜਾਬੀ ਜ਼ੁਲਮ ਦੇ ਵਿਰੁੱਧ ਜਾਂ ਵਧੀਕੀ ਦੇ ਵਿਰੁੱਧ ਖੜ ਜਾਂਦੇ ਨੇ। ਪਹਿਲਾਂ ਵੀ ਕਸ਼ਮੀਰੀ ਸਟੂਡੈਂਟਸ ਦੇ ਧਾਰਾ 370 ਦੇ ਮਾਮਲੇ 'ਚ ਖੜੇ ਨੇ। ਲੇਹ ਲਦਾਖ ਦੀ ਕਹਿੰਦੇ ਆਪ ਬੀਤੀ ਅਜਿਹੀ ਹੈ ਵੀ ਨਾ ਨੌਕਰੀ ਹੈ ਤੇ ਨਾ ਉੱਥੇ ਕੋਈ ਭਰਤੀ ਹੈ। ਪ੍ਰਵੀਨ ਜੀ, ਇਹੀ ਤਾਂ ਸਵਾਲ ਹੈ ਕਿ ਲੇਹ ਲਦਾਖ ਕਿਉਂ ਸੁਲਗ ਰਿਹਾ, ਇਹਨੂੰ ਸਰਕਾਰ ਸਮਝਣਾ ਕਿਉਂ ਨਹੀਂ ਚਾਹੁੰਦੀ ਜੀ। ਮੈਂ ਉੱਥੋਂ ਦੀਆਂ ਸਧਾਰਨ ਔਰਤਾਂ ਦੀ ਲਾਈਨ ਦੇਖ ਰਿਹਾ ਸੀਗਾ, ਕਿਉਂਕਿ ਕਰਫਿਊ ਲੱਗਿਆ ਤੇ ਕਰਫਿਊ 'ਚ ਨਾ ਕੁਝ ਦੇਰ ਦੀ ਛੂਟ ਮਿਲਦੀ ਆ, ਹੁਣ ਮਿਲਣੀ ਸ਼ੁਰੂ ਹੋਈ ਹੈ ਜੀ। ਸਾਡਾ ਨੈਸ਼ਨਲ ਮੀਡੀਆ ਕੈਮਰੇ ਲੈ ਕੇ ਉੱਥੇ ਗਲੀਆਂ ਬਾਜ਼ਾਰਾਂ 'ਚ ਫਿਰਦੇ ਤੇ ਗਲੀਆਂ ਦੀਆਂ ਔਰਤਾਂ ਨੂੰ ਜਦੋਂ ਪੁੱਛਣ ਦੀ ਕੋਸ਼ਿਸ਼ ਹੋਈ ਤਾਂ ਇੱਕ ਔਰਤ ਨੂੰ ਮੈਂ ਦੇਖ ਰਿਹਾ ਸੀ, ਉਹ ਕਹਿੰਦੀ ਭੱਜੋ, ਠੀਕ ਹੈ, ਸਾਡੇ ਮਹੱਲੇ 'ਚ ਨਾ ਬੜੇ। ਉਹ ਕਹਿੰਦੀ ਜਦ ਅਸੀਂ ਸ਼ਾਂਤੀ ਨਾਲ ਇੰਨੇ ਸਾਲਾਂ ਦੇ ਬੈਠੇ ਆਪਣੀਆਂ ਮੰਗਾਂ ਲਈ ਰੋ ਰਹੇ ਸੀ, ਜਦ ਤੱਕ ਤੁਸੀਂ ਆਏ ਨਹੀਂ। ਹੁਣ ਸਾਡੇ ਘਰੇ ਅੱਗ ਵੜ ਗਈ ਤੇ ਤੁਹਾਨੂੰ ਭੱਜੇ ਆ ਗਏ, ਤੁਸੀਂ ਕਹਿੰਦੇ ਤਮਾਸ਼ਾ ਦਿਖਾਉਣ। ਸਹੀ ਸਹੀ ਸਹੀ। ਤੇ ਕਮਾਲ ਸੀ, ਤੁਸੀਂ ਸਮਝ ਦੇਖੋ ਇੱਕ ਔਰਤ ਦੀ, ਸਧਾਰਨ ਔਰਤ ਦੀ। ਸੋ ਇਸ ਲਈ ਇਹਦਾ ਮਤਲਬ ਉਹ ਲੋਕ ਚੇਤਨ ਨੇ ਜੀ, ਉਹ ਲੋਕ ਜਾਗਰੂਕ ਨੇ ਕਿ ਹਾਂ ਸਾਡੇ ਨਾਲ ਵਧੀਕੀ ਹੋ ਰਹੀ ਆ, ਸਾਡੇ ਹੱਕ ਮਾਰੇ ਜਾ ਰਹੇ ਨੇ, ਸਾਡਾ ਕੇਂਦਰੀਕਰਨ ਹੋ ਰਿਹਾ। ਉੱਥੇ ਉਹ ਆਪਣੀ ਪਹਿਚਾਣ ਲਈ ਵੀ ਲੜ ਰਹੇ ਨੇ। ਜਿਹੜਾ ਮੁੱਦਾ ਇੰਨੇ ਸਾਲਾਂ ਬਾਅਦ ਅੱਜ ਪੰਜਾਬ 'ਚ ਉੱਠਿਆ, ਜਦੋਂ ਕਿ ਉਹ ਤਰੀਕਾਕਾਰ ਸਹੀ ਨਹੀਂ ਗਾ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੁਝ ਲੋਕ ਲੱਗੇ ਨੇ ਕਿ ਜੀ ਐਂ ਕੱਢ ਦੋ ਜੀ, ਬੱਸ ਚੜਾ ਦੋ ਜੀ, ਰੇਲ ਚੜਾ ਦੋ ਜੀ, ਆਹ ਕਰ ਦੋ ਜੀ। ਤਰੀਕਾ ਇਹ ਹੈ ਕਿ ਉਹਨਾਂ ਦੇ ਜੇ ਬਣਨੇ ਆ ਤਾਂ ਜੌਬ ਕਾਰਡ ਬਣਨ, ਆਧਾਰ ਕਾਰਡ ਨਹੀਂ। ਸਹੀ ਸਹੀ, ਬਿਲਕੁਲ। ਤਰੀਕਾ ਇਹ ਹੈ ਕਿ ਉਹਨਾਂ ਦਾ ਕੋਈ ਨਿਯਮ ਸਿਧਾਂਤ ਹੋਵੇ, ਵੋਟ ਉੱਥੇ ਦੀ ਰਵੇ ਤਾਂ ਕੁਛ ਰਵੇ। ਉਹਨੇ ਜ਼ਮੀਨਾਂ ਕਿਉਂ ਖਰੀਦਦੇ ਨੇ ਜੇ ਉਹਨਾਂ ਦੇ ਸੂਬਿਆਂ 'ਚ ਕਈਆਂ 'ਚ ਜਾ ਕੇ ਅਸੀਂ ਨਹੀਂ ਖਰੀਦ ਸਕਦੇ, ਉਹ ਇੱਥੇ ਮਾਲਕ ਕਿਉਂ ਬਣ ਰਹੇ ਨੇ, ਕਿਉਂ ਬਣ ਰਹੇ? ਸਹੀ ਗੱਲ ਹੈ, ਬਿਲਕੁਲ। ਕੋਈ ਤਰੀਕਾਕਾਰ ਅਪਣਾਉਣ ਦੀ ਲੋੜ ਆ ਉਹਦੇ ਵਿੱਚ।
ਪਰ ਇੱਥੇ ਦੇ ਲੋਕ ਇਸੇ ਗੱਲ ਨੂੰ ਲੈ ਕੇ ਚਿੰਤਤ ਨੇ। ਉਹ ਕਹਿੰਦੇ ਕਿ ਕੋਈ ਸਮਾਂ ਸੀਗਾ ਘੱਟੋ ਘੱਟ ਇੱਥੇ ਨੌਕਰੀ ਤੇ ਭਰਤੀ ਤਾਂ ਹੁੰਦੀ ਸੀ ਜਦੋਂ ਅਸੀਂ ਸੂਬਾ ਸੀ ਆਪਣੇ ਆਪ 'ਚ। ਮਤਲਬ ਕੱਟੇ ਜਾਣ ਤੋਂ ਬਾਅਦ, ਅੱਡ ਹੋਣ ਤੋਂ ਬਾਅਦ, ਡਿਊਟੀ ਬਣਨ ਤੋਂ ਬਾਅਦ ਕਹਿੰਦੇ ਅਜੇ ਤੱਕ ਤਾਂ ਕੋਈ ਭਰਤੀ ਬੋਰਡ ਹੀ ਨਹੀਂ ਸਾਡੇ ਕੋਲ। ਸਹੀ ਹੈ, ਬਿਲਕੁਲ ਜੀ। ਤੇ ਜਿਵੇਂ ਚੰਡੀਗੜ੍ਹ ਨਾਲ ਹੋ ਰਿਹਾ ਯੂਟੀ ਦੇ ਨਾਂ ਦੇ ਉੱਤੇ ਯੂਟੀ ਕੈਡਰ, ਇਹਦਾ ਮਤਲਬ ਉੱਥੇ ਵੀ ਬਾਹਰੋਂ ਲਿਆ ਕੇ ਤੁਸੀਂ ਰੱਖ ਰਹੇ ਹੋ ਸਾਰਾ ਕੁਝ। ਉੱਥੋਂ ਦੇ ਜਵਾਕਾਂ ਨੂੰ ਨਾ ਨੌਕਰੀ ਹੈ ਨਾ ਭਰਤੀ ਹੈ। 26% ਨੌਜਵਾਨ ਉੱਥੇ ਪੂਰਨ ਬੇਰੁਜ਼ਗਾਰ ਹੈ। ਪੂਰਨ ਬੇਰੁਜ਼ਗਾਰ ਤੋਂ ਮਤਲਬ ਉਹ ਪ੍ਰਾਈਵੇਟ ਤੌਰ ਤੇ ਵੀ ਕੁਝ ਉਹਦੇ ਕੋਲ ਕੰਮ ਹੈ ਨਹੀਂ ਕਰਨ ਨੂੰ। ਸਹੀ ਗੱਲ। ਪੂਰਨ ਬੇਰੁਜ਼ਗਾਰ 26%। ਤੇ ਫਿਰ ਦੱਸੋ ਉਹਦੇ ਅੰਦਰ ਕੀ ਉੱਠੂਗਾ ਜੀ। ਸਹੀ। ਹੁਣ ਉਹ ਇਹ ਕਹਿੰਦੇ ਕਿ ਅਸੀਂ ਕਹਿੰਦੇ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ 1988, 99, 90 ਵਾਲੇ ਤੋਂ ਬਾਅਦ ਕਿਸੇ ਦਾ ਉਰੇ ਦਾ ਡੋਮਿਸਾਈਲ ਨਾ ਬਣੇ। ਠੀਕ ਹੈ। ਉਸ ਤੋਂ ਬਾਅਦ ਜਿਹੜੇ ਆ ਕੇ ਬਸ ਰਹੇ ਹੈ ਨਾ, ਕਹਿੰਦੇ ਜੀ ਸਾਡੀ ਸੁਣੀ ਨਹੀਂ ਗਈ। ਕਹਿੰਦੇ ਫਿਰ ਅਸੀਂ ਇਹ ਵੀ ਕਿਹਾ ਕਿ ਚਲੋ 2019 ਤੋਂ ਬਾਅਦ ਜੇ ਕੋਈ ਆ ਕੇ ਬਸਦਾ ਹੈ ਤਾਂ 30 ਸਾਲ ਇੰਤਜ਼ਾਰ ਕਰੇ, ਉਹ ਤੋਂ ਬਾਅਦ ਉਹਦਾ ਡੋਮਿਸਾਈਲ ਬਣਾਓ। ਕਹਿੰਦੇ ਨਹੀਂ ਜੀ 15 ਸਾਲ ਵਾਲਾ ਫਾਰਮੂਲਾ ਲੱਗੂਗਾ। ਇਹ ਕਹਿੰਦੇ ਕਿ ਹੁਣ ਬਾਹਰੀਆਂ ਨੂੰ ਤੁਸੀਂ ਜ਼ਮੀਨਾਂ ਖਰੀਦ ਕੇ ਦੇਣ ਲੱਗ ਪਏ, ਉਹਨਾਂ ਦੀ ਤੁਸੀਂ ਰਾਹ ਖੋਲਤਾ। ਸੋਨਮ ਵਾਂਗਚੁਕ ਜੇ ਆਪਣੀ ਵਿਗਿਆਨਕ ਗਤੀਵਿਧੀਆਂ ਦੇ ਲਈ ਜ਼ਮੀਨ ਵਧਾਉਣਾ ਚਾਹੁੰਦਾ ਤਾਂ ਉਹਦੇ ਤੇ ਤੁਸੀਂ ਬੈਨ ਲਾਇਆ ਹੋਇਆ। ਇੱਕ ਵਿਗਿਆਨੀ ਤੋਂ ਉਸਨੂੰ ਡਰ ਲੱਗਦਾ। ਸਹੀ ਹੈ। ਸੋ ਇਸ ਲਈ ਉੱਥੇ ਬਹੁਤ ਵੱਡੇ ਮਸਲੇ ਨੇ, ਉੱਥੇ ਕਿੰਨੇ ਅਜਿਹੇ ਮਸਲੇ ਖੜੇ ਨੇ। ਉਹ ਕਹਿੰਦੇ ਕਿ ਬਈ ਸਾਡੀ ਜਿਹੜੀਆਂ ਕਮੇਟੀਆਂ ਨੇ, ਸਾਡੀਆਂ ਜਿਹੜੀਆਂ ਮੰਗਾਂ ਨੇ, ਹੈ ਨਾ, ਉਹ ਮਤਲਬ ਕਿ ਸੂਚੀ 6 ਵਾਲੀ ਉਹ ਪਹਿਲੂ ਹੈ ਜਿਹੜਾ, ਹੈ ਨਾ, ਉਹ ਸਾਰਿਆਂ ਨੂੰ ਦਰਕਨਾਰ ਕੀਤਾ ਜਾ ਰਿਹਾ। ਤੇ ਇਸ ਲਈ ਜਦੋਂ ਸਾਡੇ ਨੌਜਵਾਨਾਂ ਲਈ ਕੋਈ ਰੁਜ਼ਗਾਰ ਨਹੀਂ, ਸਾਡੇ ਲਈ ਕੋਈ ਕੰਮਕਾਰ ਨਹੀਂ, ਤੇ ਤੁਸੀਂ ਇਹਨੂੰ ਮਨਾਲੀ ਵਾਲਾ ਟੂਰਿਜ਼ਮ ਬਣਾਉਣਾ ਚਾਹੁੰਦੇ ਹੋ, ਕਹਿੰਦੇ ਉਹ ਸਾਨੂੰ ਮਨਜ਼ੂਰ ਨਹੀਂ। ਅਸੀਂ ਆਪਣੇ ਲੇਹ ਲਦਾਖ ਨੂੰ ਮਨਾਲੀ ਨਹੀਂ ਬਣਨ ਦੇਣਾ, ਉਹ ਕਹਿੰਦੇ। ਸਹੀ ਹੈ। ਸੋ ਇਸ ਲਈ ਉਹ ਆਪਣੇ ਹੱਕਾਂ ਲਈ ਵੀ, ਆਪਣੇ ਸੂਬੇ ਦੇ ਅਧਿਕਾਰਾਂ ਲਈ ਵੀ ਚੇਤਨ ਨੇ। ਪਰ ਜਦੋਂ ਤੁਸੀਂ ਉਹਨਾਂ ਦੇ ਲੀਡਰ ਨੂੰ ਚੱਕੋਗੇ ਤਾਂ ਇਹ ਤਰੀਕਾ ਘਰ ਹੋਊਗਾ ਜਿਹੜਾ ਇਸ ਮਤਲਬ ਕਿ ਇੱਕ ਸਾਰੀ ਕਾਰਵਾਈ ਦੇ ਵਿੱਚ ਜਿਹੜਾ ਇੱਕ ਬੰਦੇ ਫੌਜੀ ਜਵਾਨ ਸੀਗਾ, ਉਹ ਕਾਰਗਲ ਦੀ ਲੜਾਈ ਤੱਕ ਲੜਿਆ ਸੀ। ਤੁਸੀਂ ਇਹ ਦੇਖੋ ਜਿਹੜਾ ਮਾਰਿਆ ਗਿਆ, ਹੈ ਨਾ, ਤੇ ਅਗਲੇ ਵਾਲੀ ਤਾਂ ਸ਼ਹੀਦ ਆ ਬਾਈ। ਫਿਰ ਤੁਸੀਂ ਕਹੀ ਜਾਓ ਜੋ ਕਰਨਾ, ਪਰ ਉੱਥੇ ਕਰਫਿਊ ਲਾ ਕੇ ਜਬਰੀ ਤਲਵਾਰ ਦੀ ਨੋਕ ਤੇ, ਬੰਦੂਕ ਦੀ ਨੋਕ ਤੇ ਤੁਸੀਂ ਸ਼ਾਂਤੀ ਬਹਾਲ ਦੇ ਦਾਅਵੇ ਕਰ ਰਹੇ ਹੋ, ਜਦੋਂ ਕਿ ਤੁਹਾਨੂੰ ਚਾਹੀਦਾ ਕਿ ਉਹਨਾਂ ਲੋਕਾਂ ਦੀ ਗੱਲ ਸੁਣੋ। ਇੱਕ ਪਾਸੇ ਚੀਨ ਤੁਹਾਨੂੰ ਦਰੜਦਾ ਆ ਰਿਹਾ ਹੈ, ਚੀਨ ਤੁਹਾਨੂੰ ਡਰਾਉਂਦਾ ਆ ਰਿਹਾ ਹੈ, ਤੇ ਖੇਤਰ ਉਹਦੇ ਨਾਲ ਲੱਗਦਾ ਹੈ, ਤੇ ਉਹਦੇ ਬਾਵਜੂਦ ਵੀ ਤੁਸੀਂ ਉਹਨਾਂ ਦੀ ਗੱਲਬਾਤ ਸੁਣਨ ਲਈ ਤਿਆਰ ਨਹੀਂ ਗਏ। ਤੇ ਫਿਰ ਕਿੱਧਰ ਨੂੰ ਤੋਰਨਾ ਚਾਹੁੰਦੇ ਹੋ ਉਸ ਨੌਜਵਾਨੀ ਪੀੜ੍ਹੀ? ਜੀ, ਨਾਲੇ ਆਪਦੇ ਖਿੱਤੇ, ਆਪਦੇ ਲੋਕਾਂ ਦੀ ਗੱਲ ਕਰਨਾ ਇਹ ਕੋਈ ਗੁਨਾਹ ਥੋੜਾ ਸ਼ਰਮਾ ਜੀ। ਇਹ ਤਾਂ ਸੋਨਮ ਵਾਂਗਚੁਕ ਕੋਈ ਗੁਨਾਹ ਨਹੀਂ ਕਰ ਰਿਹਾ। ਉਹ ਉਹੀ ਅਧਿਕਾਰਾਂ ਦੀ, ਰਾਈਟਸ ਦੀ ਵਰਤੋਂ ਕਰ ਰਿਹਾ ਜਿਹੜੇ ਉਹਨੂੰ ਮਿਲੇ ਹੋਏ ਨੇ, ਜਿਹੜੇ ਉਹਨੂੰ ਇੰਡੀਅਨ ਸਰਕਾਰ ਨੇ ਦਿੱਤੇ ਨੇ। ਜਿਹੜੇ ਰਾਈਟ ਇੱਕ ਬਿਹਾਰੀ ਕੋਲੇ ਆ, ਇੱਕ ਯੂਪੀ ਵਾਲੇ ਕੋਲੇ ਆ, ਮਹਾਰਾਸ਼ਟਰ ਵਾਲੇ ਕੋਲੇ ਆ, ਗੁਜਰਾਤ ਵਾਲੇ ਕੋਲੇ ਆ, ਉਹੀ ਉਹਦੇ ਕੋਲੇ ਨੇ। ਉਹਨਾਂ ਕੋਲੇ ਤਾਂ ਸਗੋਂ ਵੱਧ ਸੀਗੇ ਪਹਿਲਾਂ। ਉਹ ਇਹ ਦੱਸੋ ਮੈਨੂੰ, ਸੰਵਿਧਾਨ ਤੋਂ ਬਾਹਰ ਜਾ ਕੇ ਕਿਹੜੀ ਮੰਗ ਕਰ? ਹਾਂਜੀ, ਬਿਲਕੁਲ ਬਿਲਕੁਲ। ਸਵਾਲ ਤਾਂ ਇਹ ਹੈ ਕਿ ਜੇ ਉਹ ਗੈਰ ਕਾਨੂੰਨੀ ਕੋਈ ਮੰਗ ਕਰ ਰਿਹਾ, ਫਿਰ ਤਾਂ ਦੱਸਿਓ ਕਾਨੂੰਨਾਂ ਤੌਰ ਤੇ ਦਰੁਸਤ ਹੈ, ਉਹਨੂੰ ਸੰਵਿਧਾਨ ਤੇ ਜਿਹੜੇ ਹੱਕ ਨੇ ਉਹਦੇ ਵਿੱਚੋਂ ਹੀ ਮੰਗ ਕਰ ਰਹੇ, ਤੇ ਉਹ ਵੀ ਤੁਸੀਂ ਦੇਣ ਨੂੰ ਤਿਆਰ ਨਹੀਂ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨਾ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।